ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਵਾਗਤ ਹੈ ਤੁਹਾਡਾ ਸਭ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਖਬਰਾਂ ਤੇ ਚਰਚਾ ਕਰਨ ਲਈ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾਈਨ ਕੰਜ਼ੀਨੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੇਲ੍ਹ ਨੂੰ ਵਾਲੇ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿਮਾ ਸਹੂਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 209-277-0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਰਵਾਲ ਦਾ ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦਾ ਇੱਕ ਹੋਰ ਦੋਸ਼ੀ ਗ੍ਰਿਫਤਾਰ ਸੁਣੀਂਦਾ ਜੀ। ਜੀ ਬਿਲਕੁਲ। ਅੱਜ ਸਵੇਰੇ ਖਬਰ ਆਈ ਕਿ ਜਗਤਾਰ ਸਿੰਘ ਨਾਂ ਦਾ ਇਹ ਵਿਅਕਤੀ ਜਿਹੜਾ ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ। ਮਤਲਬ ਕਿ ਦਾਅਵਾ ਇਹੋ ਕੀਤਾ ਗਿਆ ਕਿ ਕਥਿਤ ਤੌਰ ਤੇ ਇਹ ਵੀ ਵਿਦੇਸ਼ ਵਿੱਚ ਭੱਜਣ ਦਾ ਯਤਨ ਕਰਦਾ ਪਿਆ ਸੀਗਾ, ਵਿਦੇਸ਼ ਵਿੱਚ ਜਾਣ ਦਾ ਯਤਨ ਕਰਦਾ ਪਿਆ ਸੀਗਾ। ਫਿਰ ਇਹ ਵੀ ਪਤਾ ਲੱਗਿਆ ਕਿ ਇਹਦੇ ਕੋਲ ਡਾਕੂਮੈਂਟ ਜਿਹੜੇ ਸੀ ਉਹ ਓਰੀਜਨਲ ਸੀ। ਅੱਜ ਕੱਲ ਇਹ ਵੀ ਵੇਖਣਾ ਜ਼ਰੂਰੀ ਹੁੰਦਾ ਨਾ ਕਿ ਪਾਸਪੋਰਟ ਕਿਹੜਾ ਹੈ। ਜੀ ਜੀ। ਅੱਗੇ ਤੇ ਇਹ ਦੇਖਿਆ ਜਾਂਦਾ ਨਾ ਕਿਹੜਾ ਡਿਪਲੋਮੈਟਿਕ ਪਾਸਪੋਰਟ ਹੈ ਜਾਂ ਆਮ ਪਾਸਪੋਰਟ ਹੈ। ਪਾਸਪੋਰਟ ਇੰਡੈਕਸ ਦੇ ਵਿੱਚ ਇਹ ਪਾਸਪੋਰਟ ਕਿੱਥੇ ਕੁ ਸਟੈਂਡ ਕਰਦਾ। ਅੱਜ ਕੱਲ ਇਹ ਵੇਖਣਾ ਪੈਂਦਾ ਕਿ ਫੇਕ ਆ ਕਿ ਜਾਂ ਅਸਲੀ ਫੇਸ ਆ। ਤਾਂ ਬਾਈ ਇਹਨਾਂ ਨੇ ਇਹ ਦਾਅਵਾ ਕੀਤਾ ਮੀਡੀਆ ਵਾਲਿਆਂ ਨੇ ਕਿ ਡਾਕੂਮੈਂਟ ਤੇ ਓਰੀਜਨਲ ਨੇ। ਤਾਂ ਇਹ ਉਹ ਜਗਤਾਰ ਸਿੰਘ ਆ ਜਿਨ੍ਹਾਂ ਦੋ ਭਰਾਵਾਂ ਦੀ ਸ਼ਿਕਾਇਤ ਕੀਤੀ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਸ ਹੱਤਿਆਕਾਂਡ ਤੋਂ ਕੁਝ ਦਿਨ ਬਾਅਦ ਜਾਂ ਕਹ ਲਓ ਕੁਝ ਹਫ਼ਤਿਆਂ ਬਾਅਦ। ਤਾਂ ਇਹ ਮਤਲਬ ਕਿ ਦੋ ਭਰਾ ਉਹ ਨੇ, ਇੱਕ ਜਗਤਾਰ ਤੇ ਇੱਕ ਅਵਤਾਰ, ਜਿਨ੍ਹਾਂ ਬਾਰੇ ਕਿਹਾ ਗਿਆ ਕਿ ਇਹਨਾਂ ਨੇ CCTV ਕੈਮਰੇ ਲਾ ਰੱਖੇ ਸੀਗੇ ਸਾਡੇ ਘਰ ਵੱਲ ਮੂੰਹ ਕਰਕੇ ਜੀ। ਹੁਣ ਸ਼ਾਇਦ ਸਾਰਿਆਂ ਨੂੰ ਯਾਦ ਆ ਗਿਆ ਹੋਵੇਗਾ। ਤਾਂ ਇਹ ਸ਼ਿਕਾਇਤ ਸੀ, ਬਾਅਦ ਦੇ ਵਿੱਚ ਨਾਮਜ਼ਦ ਹੋ ਗਏ। ਤਾਂ ਹੁਣ ਇੱਕ ਦੀ ਗ੍ਰਿਫਤਾਰੀ ਹੋਈ ਆ, ਇੱਕ ਹਾਲੇ ਵੀ ਗ੍ਰਿਫਤਾਰੀ ਤੋਂ ਬਾਹਰ ਆ। ਹਾਲਾਂਕਿ ਇਸ ਗ੍ਰਿਫਤਾਰੀ ਤੋਂ ਬਾਅਦ ਜਗਤਾਰ ਦੀ ਮਾਂ ਸਾਹਮਣੇ ਆਈ। ਉਹਨੇ ਆਖਿਆ ਦਿਹਾੜੀਦਾਰ ਬੰਦਾ ਸੀਗਾ, ਇਹ ਬੰਦਾ ਤੇ ਘੁੰਮਣ ਫਿਰਨ ਚੱਲਿਆ ਸੀਗਾ, ਦਿਹਾੜੀ ਦੱਪਾ ਕਰਦਾ, ਦਿਹਾੜੀ ਵਾਲਾ ਹੁਣ ਦੁਬਈ ਘੁੰਮਣ ਜਾਏਗਾ। ਬਈ ਇਹ ਵੀ ਇੱਕ ਕਮਾਲ ਦੀ ਗੱਲ ਹੈ ਵੈਸੇ ਜੀ। ਤਾਂ ਖੈਰ ਉਹਨੇ ਆਪ ਹੀ ਬੰਦੋਬਸਤ ਕੀਤਾ ਆਪਣੇ ਜਾਨ ਆਉਣ ਦਾ, ਫੜਾ ਕੇ ਤੇ ਉਹਨੇ ਘੁੰਮ ਫਿਰ ਕੇ ਸਰਕਾਰਾਂ ਨੂੰ ਅਸੀਂ ਸਾਰੀ ਜਾਣਕਾਰੀ ਸੀ ਦੇਖੀ। ਹਾਲਾਂਕਿ ਉਹ ਮਾਈ ਇਹ ਵੀ ਕਹਿੰਦੀ ਆ ਕਿ ਪੁਲਿਸ ਪੁੱਛਗਿੱਛ ਕਰ ਚੁੱਕੀ ਆ, ਪਰ ਪੁਲਿਸ ਕਹਿੰਦੀ ਕਿ ਹਾਲੇ ਪੁੱਛਗਿੱਛ ਜਿਹੜੀ ਆ ਨਹੀਂ ਹੋਈ। ਕਿਉਂਕਿ ਜੇ ਪੁੱਛਗਿੱਛ ਹੋਈ ਹੁੰਦੀ ਤਾਂ ਪੁਲਿਸ ਜਿਹੜੀ ਆ ਫਿਰ ਉੱਥੇ ਜਾ ਕੇ ਏਅਰਪੋਰਟ ਤੇ ਕਿਵੇਂ ਫੜਦੀ। ਜੇ ਇੱਕ ਵਾਰੀ ਬੰਦਾ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਇਆ ਹੋਵੇ ਤੇ ਫਿਰ ਉਹਨੂੰ ਏਦਾਂ ਜਾ ਕੇ ਏਅਰਪੋਰਟ ਤੇ ਰੋਕਣ ਦਾ ਮਤਲਬ ਤੇ ਇਹੋ ਹੀ ਨਿਕਲਦਾ ਹੈ ਨਾ ਕਿ ਉਹਦੇ ਖਿਲਾਫ ਉੱਥੇ ਪਹਿਲਾਂ ਹੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੋਏ। ਤਾਂ ਖੈਰ ਇਹ ਹੁਣ ਪਤਾ ਨਹੀਂ ਹੈ ਕਿ ਵਾਕਿਆ ਪੁੱਛਗਿੱਛ ਹੋਈ ਹੈ ਜਾਂ ਨਹੀਂ ਹੋਈ, ਪਰ ਇਹ ਇੱਕ ਵੱਡੀ ਕਾਮਯਾਬੀ ਪੁਲਿਸ ਨੂੰ ਮਿਲ ਗਈ। ਵੈਸੇ ਅੱਜ ਗ੍ਰਿਫਤਾਰੀਆਂ ਦਾ ਦਿਨ ਰਿਹਾ ਜੀ। ਅੱਜ ਇੱਕ ਰੰਗਦਾਰੀ ਗਰੋਹ ਫੜਿਆ ਇਹਨਾਂ ਨੇ ਤਲਵੰਡੀ ਸਾਬੋ, ਜਿਹੜਾ ਕਿ ਪਿਛਲੇ ਦਿਨ ਹੀ ਬੰਦ ਰਿਹਾ ਸ਼ਹਿਰ, ਔਰ ਸ਼ਾਇਦ ਪੰਜਾਬ ਦੀ ਹਿਸਟਰੀ ਦੇ ਵਿੱਚ ਇਹ ਇੱਕ ਵੱਖਰਾ ਦਿਨ ਸੀਗਾ ਜਿੱਦਣ ਇੱਕ ਸ਼ਹਿਰ ਰੰਗਦਾਰੀਆਂ ਕਰਕੇ ਬੰਦ ਹੋਇਆ। ਉਹਦੇ ਚ 7 ਬੰਦੇ ਜਿਹੜੇ ਫੜੇ। ਪਰ ਇਸ ਤੋਂ ਵੀ ਵੱਡੀ ਗੱਲ ਕਿ ਅੱਜ ਉਹ ਜਿਹੜਾ RPG ਅਟੈਕ ਹੋਇਆ ਸੀਗਾ ਇੰਟੈਲੀਜੈਂਸ ਹੈਡਕੁਆਟਰ ਤੇ, ਤਾਂ ਉਹਦਾ ਵੀ ਜਿਹੜਾ ਕਥਿਤ ਤੌਰ ਤੇ ਕਹਿ ਲਓ ਕਿ ਮੁੱਖ ਮੁਲਜ਼ਮ ਕਿਹਾ ਜਾਂਦਾ ਹੈ ਚੜਤਾ, ਉਹਨੂੰ ਵੀ ਮੁੰਬਈ ਏਅਰਪੋਰਟ ਤੋਂ ਕਹਿੰਦੇ ਕਿ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਤਾਂ ਮਤਲਬ ਕਿ ਗ੍ਰਿਫਤਾਰੀਆਂ ਦਾ ਬੜਾ ਸਿਲਸਿਲਾ ਚੱਲਦਾ ਪਿਆ। ਇਸੇ ਤਰ੍ਹਾਂ ਜੋ ਦਿੱਲੀ ਦਾ ਸਪੈਸ਼ਲ ਸੈੱਲ ਆ, 2 ਉਹਨਾਂ ਨੇ ਵੀ ਸ਼ੂਟਰ ਫੜ ਲਏ ਨੇ, ਕਿਉਂਕਿ ਉਹਨਾਂ ਨੇ ਵੀ ਇੱਥੇ ਪੰਜਾਬ ਦੇ ਵਿੱਚ
ਕਿਸੇ ਵਪਾਰੀ ਤੇ ਗੋਲੀ ਚਲਾਈ ਸੀ ਰੰਗਦਾਰੀ ਦੇ ਕਰਕੇ। ਤਾਂ ਗ੍ਰਿਫਤਾਰੀਆਂ ਦਾ ਐਕਸ਼ਨ ਤੇ ਜਾਰੀ ਆ। ਹੁਣ ਇਹਨਾਂ ਗ੍ਰਿਫਤਾਰਾਂ ਚੋਂ ਜਿਹੜੇ ਆ ਉਹ ਸਾਰੇ ਦੇ ਸਾਰੇ ਵਧੇ ਰਹਿਣਗੇ, ਇੱਥੇ ਉਹ ਵੀ ਇੱਕ ਵੱਡਾ ਸਵਾਲ ਆ। ਪਰ ਗ੍ਰਿਫਤਾਰੀਆਂ ਦਾ ਦਿਨ ਰਿਹਾ, ਖਾਸੀਆਂ ਗ੍ਰਿਫਤਾਰੀਆਂ ਹੋਈਆਂ ਨੇ ਅੱਜ ਇਸ ਸਾਰੇ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਤਾਂ। ਜੀ ਮਿੰਟੂ ਜੀ, ਅਗਲੀ ਖਬਰ ਵੱਲ ਵਧੀਏ ਤੇ ਗੱਲ ਕਰੀਏ SYL ਦੀ, ਬੜੇ ਅਹਿਮ ਮਸਲੇ ਦੀ। ਕੱਲ ਨੂੰ ਮਾਨ ਤੇ ਮਨੋਹਰ ਬੈਠਣਗੇ ਜੀ ਆਮੋ ਸਾਹਮਣੇ ਇਸੇ ਮਸਲੇ ਨੂੰ ਲੈ ਕੇ। ਆਹੋ, ਇੱਕ ਰਸਾਲਾ ਆਉਂਦਾ ਹੁੰਦਾ ਸੀ ਮਨੋਹਰ ਕਹਾਣੀਆਂ, ਹੁਣ ਵੀ ਸ਼ਾਇਦ ਆਉਂਦਾ ਹੋਏਗਾ। ਜੀ ਹੋ ਸਕਦਾ ਕੱਲ ਨੂੰ ਕੋਈ ਮਨੋਹਰ ਕਹਾਣੀ, ਮਤਲਬ ਕਿ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਜਾਵੇ, ਪਰ ਲੱਗਦਾ ਨਹੀਂ ਹੈ। ਦੇਖੋ ਹਮੇਸ਼ਾ ਕੀ ਹੁੰਦਾ ਹੈ ਕਿ ਕੁਝ ਚੀਜ਼ਾਂ ਸੰਕੇਤਕ ਤੌਰ ਤੇ ਰਿਜ਼ਲਟ ਜਿਹੜਾ ਉਹ ਸਾਡੇ ਸਾਹਮਣੇ ਰੱਖ ਦਿੰਦੀਆਂ। ਦੋਨਾਂ ਹੀ ਚੀਫ ਮਿਨਿਸਟਰਾਂ ਦਾ ਸਟਾਂਸ ਬਿਲਕੁਲ ਕਲੀਅਰ ਹੋ ਗਿਆ ਹੈ। ਜੀ ਕਿਉਂਕਿ ਦੇਖੋ ਭਗਵੰਤ ਮਾਨ ਪੂਰੀ ਤਿਆਰੀ ਨਾਲ ਜਾਣਗੇ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕਿਉਂ? ਕਿਉਂਕਿ ਜੇ ਇੱਥੇ ਵੀ ਭਗਵੰਤ ਮਾਨ ਤਿੜਕ ਗਏ ਤੇ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਗਲੀਆਂ 'ਚ ਵੜਨਾ ਹੀ ਔਖਾ ਹੋ ਜਾਏਗਾ। ਜੀ ਜੀ ਹੁਣ ਤੇ ਚਲੋ ਵੱਡੇ ਮੌਕਿਆਂ ਤੇ ਜਾਂਦੇ ਨੇ, ਹਾਜ਼ਰੀ ਲਵਾਉਂਦੇ ਨੇ, ਤਾਂ ਇਹ ਬਹੁਤ ਮਤਲਬ ਕਿ ਮੁੜ ਕੇ ਨੈਗੇਟਿਵ ਪ੍ਰਚਾਰ ਹੋਏਗਾ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਇਹਨਾਂ ਨੇ ਵੈਸੇ ਸਰਬਦਲੀ ਮੀਟਿੰਗ ਤਾਂ ਨਹੀਂ ਸੱਦੀ, ਪਰ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਚਲੋ ਸਰਬਦਲੀ ਮੀਟਿੰਗ ਸੱਦਣੀ ਸੀ ਜਾਂ ਨਹੀਂ ਸੱਦਣੀ ਸੀ, ਉਹ ਇਹਨਾਂ ਤੇ ਨਿਰਭਰ ਕਰਦਾ ਹੈ। ਪਰੰਤੂ ਉਸ ਤੋਂ ਪਹਿਲਾਂ ਜੋ ਵੈਸੇ ਤਾਂ ਦਿਖ ਰਿਹਾ ਹੈ ਕਿ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਹੋਏਗਾ, ਤਿਆਰੀ ਕੀਤੀ ਹੋਏਗੀ, ਕਿਉਂਕਿ ਬਿਆਨ ਪਹਿਲਾਂ ਹੀ ਆ ਗਏ ਨੇ। ਇਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ, ਤਾਂ ਇਹਨਾਂ ਦਾ ਸਟੈਂਡ ਜਿਹੜਾ ਕਲੀਅਰ ਹੈ ਕਿ ਸਾਡੇ ਕੋਲ ਸਰਪਲਸ ਪਾਣੀ ਹੈ ਨਹੀਂਗਾ। ਤਾਂ ਦੂਸਰੇ ਪਾਸੇ ਮਨੋਹਰ ਲਾਲ ਉਹ ਕਹਿੰਦੇ ਨੇ ਕਿ ਬਈ ਪਾਣੀ ਤੋਂ ਲੈ ਕੇ ਰਹੇ, ਪਾਣੀ ਸਾਡਾ ਹੱਕ ਬਣਦਾ ਹੈ। ਤਾਂ ਦੋਨਾਂ ਮੁੱਖ ਮੰਤਰੀਆਂ ਦੇ ਸਟੈਂਡ ਤਾਂ ਕਲੀਅਰ ਨੇ। ਹੁਣ ਇਹ ਆ ਕਿ ਸ਼ਾਇਦ ਇਹਨਾਂ ਨੇ ਆਪਣੀ ਲੀਗਲ ਟੀਮ ਨਾਲ ਕੋਈ ਗੱਲਬਾਤ ਕਰ ਲਈ ਹੋਏਗੀ, ਸਲਾਹ ਮਸ਼ਵਰਾ ਕਰ ਲਿਆ ਹੋਏਗਾ, ਪਰ ਮੇਰਾ ਮੰਨਣਾ ਹੈ ਕਿ ਫਿਰ ਵੀ ਜੇ ਪਾਣੀ ਦੇ ਮਾਹਰ ਜਿੱਦਾਂ ਦੇ ਵਿਦਵਾਨ ਨੇ, ਕੋਈ ਉਹਨਾਂ ਦੀ ਕੋਈ ਗੱਲਬਾਤ ਸੁਣ ਲਈ ਜਾਂਦੀ ਤਾਂ ਕੋਈ ਮਾੜੀ ਗੱਲ ਨਹੀਂ ਹੈ। ਜਿਵੇਂ ਦੇਖੋ ਕੀ ਹੈ ਕਿ ਚੰਗਾ ਵਿਚਾਰ, ਚੰਗਾ ਆਈਡੀਆ ਜੇ ਤੁਹਾਡਾ ਵਿਰੋਧੀ ਵੀ ਤੁਹਾਨੂੰ ਦੇ ਰਿਹਾ ਤਾਂ ਲੈਣਾ ਚਾਹੀਦਾ। ਜਿਵੇਂ ਮਤਲਬ ਕਿ ਬੈਂਸ ਨੇ ਇੱਕ ਮੈਸੇਜ ਕੀਤਾ, ਵੈਸੇ ਤਾਂ ਜੇਲ੍ਹ ਦੇ ਵਿੱਚ ਆਪਾਂ ਨੂੰ ਪਤਾ ਅੱਜ ਕੱਲ ਇਹਨਾਂ ਦੀ IT ਟੀਮਾਂ ਹੁੰਦੀਆਂ, ਜਾਂ ਹੋ ਸਕਦਾ ਜੇਲ੍ਹ ਦੇ ਵਿੱਚੋਂ ਵੀ ਚੱਲਦਾ ਹੋਵੇ, ਪਤਾ ਨਹੀਂ ਹੈ, ਖਾਤੇ ਵਾਤੇ ਚੱਲਦੇ ਆ। ਤਾਂ ਟਵੀਟ ਕਹਿ ਲਓ ਜਾਂ ਪੋਸਟ ਕਹਿ ਲਓ, ਉਹਨਾਂ ਨੇ ਕੀਤਾ ਜਿਹੜਾ, ਤਾਂ ਉੱਥੇ ਬੈਂਸ ਕਹਿ ਰਿਹਾ ਹੈ ਕਿ ਬਈ ਇਹਨਾਂ ਨੂੰ ਸ਼ਾਰਦਾ, ਉਹ ਜਿਹੜੀ ਆਪਾਂ ਗੱਲ ਕੀਤੀ ਸੀਗੀ ਅੱਗੇ ਕਿ ਸ਼ਾਰਦਾ ਯਮੁਨਾ ਉਹ ਜਿਹੜਾ ਪ੍ਰੋਜੈਕਟ ਆ, ਉਹਦੀ ਗੱਲ ਕਰਨੀ ਚਾਹੀਦੀ ਆ ਕਿ ਬਈ ਤੁਹਾਨੂੰ ਵੀ ਪਾਣੀ ਮਿਲ ਜਾਏਗਾ ਤੇ ਅਸੀਂ ਵੀ ਬਚੇ ਰਵਾਂਗੇ, ਆਪਾਂ ਨਾਲੇ ਦੋਨੇ ਭਰਾ ਸ਼ਤਰੂ ਸ਼ਤਰੀ ਨਾ ਹੋਵਾਂਗੇ। ਉਹਨਾਂ ਨੇ ਤਾਂ ਇਹ ਸ਼ਬਦ ਨਹੀਂ ਇਸਤੇਮਾਲ ਕੀਤੇ, ਪਰ ਕਹਿਣ ਦਾ ਮਤਲਬ ਤੇ ਇਹੋ ਨਿਕਲਦਾ ਹੈ ਨਾ ਕਿ ਅਸੀਂ ਦੋਨੇ ਲੜਾਈ ਝਗੜੇ ਤੋਂ ਬਚ ਜਾਾਂਗੇ। ਤਾਂ ਇਹ ਹੁਣ ਮਤਲਬ ਕਿ ਮੇਰੇ ਕਹਿਣ ਦਾ ਜਾਨੀ ਭਾਵ ਇਹੋ, ਵੈਸੇ ਤੇ ਆਪਾਂ ਨੇ ਛੋਟੇ ਲੋਕਾਂ ਨੂੰ ਕੌਣ ਸੁਣਦਾ ਆ ਤੇ ਕੌਣ ਗੱਲਾਂ ਕਰਦਾ, ਉਹਨਾਂ ਨੇ ਆਪਣੀਆਂ ਮਰਜ਼ੀਆਂ ਕਰਨੀਆਂ ਨੇ। ਪਰੰਤੂ ਬਈ ਮਤਲਬ ਕਿ ਜੇ ਕੋਈ ਇੱਕ ਕਮੇਟੀ ਛੋਟੀ ਜੀ ਬਣਾ ਕੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵਫਦ ਬੁਲਾ ਕੇ, ਵਿਦਵਾਨਾਂ ਨੂੰ ਬੁਲਾ ਕੇ ਜਾਂ ਕੁਛ ਵੀ ਆ, ਉਹਨਾਂ ਨੂੰ ਸੱਦ ਕੇ ਥੋੜਾ ਜਿਹਾ ਸੁਣ ਲਿਆ ਜਾਂਦਾ ਤਾਂ ਬਿਹਤਰ ਹੈ। ਪਰ ਫਿਰ ਵੀ ਉਮੀਦ ਤਾਂ ਇਹੋ ਹੈ ਕਿ ਨਿਕਲਣਾ ਨਤੀਜਾ ਜਿਹੜਾ ਉਹੀ ਹੈ ਜਿਹੜਾ ਅੱਗੇ ਨਿਕਲਿਆ, ਕਿ ਦੋਨੇ ਮੁੱਖ ਮੰਤਰੀ ਪਹਿਲਾਂ ਹੀ ਇੱਕ ਸ਼ਾਮ ਪਹਿਲਾਂ ਹੀ ਕਹਿੰਦੇ ਪਏ ਨੇ ਕਿ ਬਈ ਸਾਡਾ ਸਟੈਂਸ ਆਹ ਹੈ, ਤਾਂ ਦੂਸਰੇ ਪਾਸੋਂ ਕਹਿੰਦੇ ਸਾਡਾ ਸਟੈਂਸ ਤਾਂ ਇਹ ਆ। ਬਸ ਇਹ ਦੇਖਣਾ ਹੋਏਗਾ ਕਿ ਹੁਣ ਪ੍ਰੈਜੈਂਟੇਸ਼ਨ ਕਿਹੜੀ ਤਗੜੀ ਰਹਿੰਦੀ ਆ। ਇੱਕ ਪ੍ਰਸਤੁਤੀਕਰਨ ਜਿਹੜਾ ਹੁੰਦਾ, ਪੇਸ਼ਕਾਰੀ ਜਿਹੜੀ ਹੁੰਦੀ ਆ, ਉਹਦਾ ਵੀ ਇੱਕ ਕਿਤੇ ਨਾ ਕਿਤੇ ਅਸਰ ਰਹਿੰਦਾ ਹੈ ਨਾ। ਤਾਂ ਕੀ ਭਗਵੰਤ ਮਾਨ ਅਸਰ ਛੱਡ ਪਾਉਣ ਦੇ ਕਾਬਿਲ ਹੋਣਗੇ? ਤੇਰੀ ਮਹਿਫਲ ਮੈਂ ਅਸਰ ਛੋੜ ਜਾਊਂਗਾ। ਤਾਂ ਗੱਲ ਇਹ ਹੈ ਕਿ ਕੀ ਉੱਥੇ ਅਸਰ ਛੱਡ ਪਾਉਣਗੇ ਕਿ ਨਹੀਂ? ਮੈਨੂੰ ਲੱਗਦਾ ਕਿ ਤਿਆਰੀ ਕਰਕੇ ਜਾਣਗੇ। ਖੈਰ ਜੋ ਵੀ ਆ, ਇਹਦੇ ਮੀਟਿੰਗ ਤੋਂ ਤੇ ਬਹੁਤੇ ਹੁਣ ਜੇ ਆਪਾਂ ਕਹੀਏ ਕਿ ਸਾਨੂੰ ਉਮੀਦਾਂ ਵਾਲੇ ਜਿਹੜੇ ਪੱਲੇ ਉਹ ਨਹੀਂ ਫੜਨੇ ਚਾਹੀਦੇ। ਸਾਫ਼ ਆ, ਕਾਨੂੰਨੀ ਤੌਰ ਤੇ ਅਸੀਂ ਲੜਾਈ ਹਾਰ ਚੁੱਕੇ ਹਾਂ। ਹੁਣ ਲੜਾਈ ਜਿਹੜੀ ਆ ਬਸ ਕਹਿ ਲਓ ਕਿ ਅੰਤਲੇ ਪੜਾਅ ਤੇ ਆ, ਪਰ ਸਭ ਤੋਂ ਜ਼ਿਆਦਾ ਜਿਹੜਾ ਹੁਣ ਦਾਰੋ-ਮਦਾਰ ਹੋਏਗਾ ਉਹ ਕੇਂਦਰ ਤੇ ਹੋਏਗਾ। ਜੀ ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੀ। ਦੀਵਾਲੀ ਵਾਲੇ ਦਿਨਾਂ ਦੇ ਵਿੱਚ ਵੀ ਚਿੰਤਤ ਹੈ, ਕੋਈ ਸਰਕਾਰ ਨਵਾਂ ਕਾਨੂੰਨ ਲਿਆਈ ਹੈ ਜਾਂ ਬੋਝੇ ਖਾਲੀ? ਨਹੀਂ ਦੇਖੋ, ਦੀਵਾਲੀ ਵਾਲੇ ਦਿਨਾਂ ਦੇ ਵਿੱਚ ਵੀ ਬਈ ਇਹਨਾਂ ਦੀ ਦੀਵਾਲੀ ਨਾ ਬਣੀ ਤੇ ਫਿਰ ਮਾੜੀ ਗੱਲ ਆ। ਅਸਲ 'ਚ ਕੀ ਹੈ ਕਿ ਦੇਖੋ ਦੋਨੇ ਜਿਹੜੀਆਂ ਬੱਸਾਂ ਨੇ, ਚਾਹੇ ਉਹ PRTC ਹੈ ਚਾਹੇ ਰੋਡਵੇਜ਼ ਆ, ਉਹਨਾਂ ਨੂੰ ਜਨਤਕ ਸੈਕਟਰ ਦੀ ਬੱਸ ਸਰਵਿਸ ਤੇ ਕਹੀਏ ਤਾਂ ਉਹਦੇ ਵਿੱਚ ਬਹੁਤ ਵੱਡਾ ਹੁਣ ਬਣਿਆ ਪਿਆ ਬਕਾਇਆ। 300 ਕਰੋੜ ਰੁਪਏ ਦਾ ਜਿਹੜਾ ਬਕਾਇਆ ਹੈ
ਉਹ ਹਾਲੇ ਤੱਕ ਡਿਊ ਹੈ। ਤਾਂ ਜਦੋਂ ਤੁਸੀਂ ਦੇਖੋਗੇ ਕਿ ਇਹ ਸਾਰਾ ਬਕਾਇਆ ਰੁਕਿਆ ਪਿਆ, ਤਾਂ ਫਿਰ ਜ਼ਾਰਾ ਜੀ ਗੱਲ ਹੈ ਕਿ ਮੁਲਾਜ਼ਮਾਂ ਦੀ ਔਰ ਖਾਸ ਤੌਰ ਤੇ ਕੱਚੇ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਪਛੜ ਕੇ ਆਏਗੀ। ਮੈਨੂੰ ਯਾਦ ਹੈ ਇੱਕ ਮੈਸੇਜ ਕੀਤਾ ਸੀਗਾ ਕਿਸੇ ਕੱਚੇ ਇਸ ਤਰ੍ਹਾਂ ਦੇ ਕਾਮੇ ਨੇ, ਰੋਡਵੇਜ਼ ਚ ਸੀਗਾ ਜਾਂ ਪੀਆਰਟੀਸ ਚ, ਕਿ ਉਦੋਂ ਉਹਨੇ ਦੱਸਿਆ ਸੀ ਕਿ 24 ਤਰੀਕ ਹੋ ਗਈ ਹੈ ਜ਼ਰੂਰ ਤੇ ਹੁਣ ਤੱਕ ਤਨਖਾਹ ਨਹੀਂ ਮਿਲੀ ਹੈ ਜੀ। ਮਤਲਬ ਕਿ ਥੋੜੀ ਜੀ ਤਨਖਾਹ ਤੇ ਉਹ ਵੀ ਤੁਸੀਂ 1 ਮਹੀਨਾ ਲਗਾ ਦਿਓ ਤੇ ਮਾੜੀ ਗੱਲ ਆ। ਹੁਣ ਦੇਖੋ ਗੱਲ ਕੀ ਹੈ ਕਿ ਇਹ ਤਾਂ ਕੁਛ ਨਾ ਕੁਛ ਕਰਨਾ ਪਵੇਗਾ ਇਹਨਾਂ ਨੂੰ। ਵੈਸੇ ਤੇ ਭੁੱਲਰ ਸਾਹਿਬ ਕਹਿ ਰਹੇ ਸਨ, ਜਿਹੜੇ ਇਹਨਾਂ ਦੇ ਹੈਗੇ ਨੇ ਆਵਾਜਾਈ ਮੰਤਰੀ, ਉਹ ਤਾਂ ਕਹਿੰਦੇ ਆ ਕਿ ਭਈ ਅਸੀਂ ਬਹੁਤ ਪ੍ਰੋਫਿਟ ਚ ਜਾ ਰਹੇ ਹਾਂ। ਜੀ ਪ੍ਰੋਫਿਟ ਚ ਜਾ ਰਹੇ ਹੋ ਤਾਂ ਫਿਰ ਜਿਹੜਾ ਤੁਹਾਡਾ ਬਕਾਇਆ ਹੈਗਾ ਉਹ ਅਦਾ ਕਰੋ ਨਾ। ਚਲੋ 2 ਕਿਸ਼ਤਾਂ ਚ ਕਰ ਦਿਓ, 3 ਕਿਸ਼ਤਾਂ ਚ ਕਰ ਦਿਓ, ਤਾਂ ਟੋਟਲ ਦੱਸਦੇ ਆ ਕਿ 300 ਕਰੋੜ ਰੁਪਈਆ ਬਣਿਆ ਪਿਆ ਹੈ ਜੀ। ਪਨਬਸ ਦਾ ਜਿਹੜਾ ਹੈ ਉਹ 100 ਕਰੋੜ ਰੁਪਈਆ ਹੈ, ਪੀਆਰਟੀਸੀ ਦਾ 200 ਕਰੋੜ ਰੁਪਈਆ ਹੈ। ਤੋ ਇਸ ਤਰ੍ਹਾਂ ਕਹਿ ਲਓ ਕਿ ਬਹੁਤ ਵੱਡਾ ਜਿਹੜਾ ਇਹ ਬਕਾਇਆ ਖਲੋਤਾ ਹੈ। ਜੇ ਤੁਸੀਂ 2-3 ਕਿਸ਼ਤਾਂ ਚ ਰਿਲੀਜ਼ ਕਰਦੇ ਹੋ ਤਾਂ ਘੱਟੋ ਘੱਟ ਤਨਖਾਹਾਂ ਜਾਂ ਹੋਰ ਖਰਚੇ ਜਿਹੜੇ ਆ ਉਹਨਾਂ ਦੇ ਉਹ ਤੇ ਚੱਲਦੇ ਹੋਊਗੇ। ਤੇ ਜੇ ਨਹੀਂ ਤੇ ਫਿਰ ਕਰੋੜਾ ਘੁੱਟ ਭਰ ਲਓ, ਮਤਲਬ ਕਿ ਕੋਈ ਹਾਫ ਟਿਕਟ ਕਰ ਦੋ ਬੀਬੀਆਂ ਦੀ ਜਾਂ ਬੰਦ ਕਰ ਦਿਓ ਸੇਵਾ, ਇਹੀ ਹੋ ਸਕਦਾ ਹੈ ਨਾ। ਬਿਲਕੁਲ। ਕਿ ਜੇ ਇਦਾਂ ਕਰੋਗੇ ਤਾਂ ਉਹ ਹੋ ਸਕਦਾ ਇੱਕ ਦਿਨ ਉਹ ਸਕੀਮ ਵੀ ਤੁਹਾਨੂੰ ਬੰਦ ਕਰਨੀ ਪਵੇ, ਤੇ ਹੋ ਸਕਦਾ ਉਦੋਂ ਤੱਕ ਗੱਡੀਆਂ ਵੀ ਬੰਦ ਹੋ ਜਾਣ, ਬੱਸਾਂ ਵੀ ਬੰਦ ਹੋ ਜਾਣ। ਬਿਲਕੁਲ। ਤਾਂ ਫੈਸਲਾ ਲੈਣ ਦੀ ਹੁਣ ਕਹਿ ਲਓ ਕਿ ਕਾਹਲੀ ਕਰਨੀ ਚਾਹੀਦੀ ਆ। ਅੱਗੇ ਫੈਸਲਾ ਲਿਆ ਸੀ ਪਿਛਲੀ ਸਰਕਾਰ ਨੇ, ਹੁਣ ਤੁਹਾਡੀ ਵਾਰੀ ਆ ਕਿ ਤੁਸੀਂ ਦੇਖਣਾ ਕਿ ਇਸ ਸਕੀਮ ਨੂੰ ਤੁਸੀਂ ਕੰਟੀਨਿਊ ਕਰਨਾ ਕਿ ਨਹੀਂ ਕਰਨਾ। ਜੇ ਕਰਨਾ ਹੈ ਤਾਂ ਫਿਰ ਤੁਹਾਨੂੰ ਆਪਣਾ ਫੈਸਲਾ ਇੱਕ ਬਣਾਉਣਾ ਪਏਗਾ, ਤੇ ਜੇ ਤੁਸੀਂ ਉਸ ਚੀਜ਼ ਨੂੰ ਜਾਰੀ ਰੱਖਣਾ, ਸਹੂਲਤ ਨੂੰ ਜਾਰੀ ਰੱਖਣਾ, ਤਾਂ ਤੁਹਾਨੂੰ ਰਕਮ ਜਾਰੀ ਕਰਨੀ ਚਾਹੀਦੀ ਹੈ। ਅਸੀਂ ਅੱਗੇ ਵੀ ਬਹੁਤ ਵਾਰੀ ਕਿਹਾ, ਪਰ ਇਹੋ ਜਿਹੀ ਸਥਿਤੀ ਦੇ ਵਿੱਚ ਪਹੁੰਚ ਚੁੱਕਾ ਸਾਡਾ ਸਿਸਟਮ ਕਿ ਤਕਰੀਬਨ 200-250 ਬੱਸ ਆ, ਨਵੀਂ ਬੱਸ, ਮਤਲਬ ਕਿ ਲੋਨ ਤੇ ਲੈ ਕੇ ਉਹ ਬੱਸ ਜਿਹੜੀ ਆ, ਜਿਹਦਾ ਲੋਨ ਦਾ ਮੇਰੇ ਖਿਆਲ ਦੇ ਨਾਲ ਜੇ ਕਿਸ਼ਤ ਦਾ ਤੁਸੀਂ ਦੇਖੋਗੇ ਅਮਾਉਂਟ ਤੇ ਤਕਰੀਬਨ 2-4 ਕਰੋੜ ਰੁਪਈਆ ਬਣ ਰਿਹਾ। ਉਹ ਮਤਲਬ ਕਿ ਬੱਸਾਂ ਜਿਹੜੀਆਂ ਨੇ ਉਹ ਬਾਹਰ ਹੀ ਨਹੀਂ ਨਿਕਲ ਪਾ ਰਹੀਆਂ, ਉੱਥੇ ਹੀ ਖਲੋਤੀਆਂ ਜੀ। ਭੁੱਲਰ ਸਾਹਿਬ ਕਹਿੰਦੇ ਨੇ ਕਿ ਜੀ ਇਹ ਜਥੇਬੰਦੀਆਂ ਵਾਲੇ ਖਰਾਬ ਕਰਦੇ ਆ, ਸਾਨੂੰ ਭਰਤੀ ਨਹੀਂ ਕਰਨ ਦੇ ਰਹੇ। ਉਹ ਕਹਿੰਦੇ ਆ ਕਿ ਭਰਤੀ ਕਰ ਹੀ ਨਹੀਂ ਰਹੇ, ਇਹ ਆਪਣੇ ਚਹੇਤੇ ਬੰਦਿਆਂ ਨੂੰ ਫਿੱਟ ਕਰਨਾ ਚਾਹੁੰਦੇ। ਅਸੀਂ ਕਹਿੰਦੇ ਕਿ ਖੁੱਲੀ ਭਰਤੀ ਕਰੋ, ਮਤਲਬ ਕਿ ਪੱਕੀ ਭਰਤੀ ਕਰੋ। ਤਾਂ ਜਾਨੀ ਉਹ ਅੜਿੱਕਾ ਇਹੋ ਜਿਹਾ ਪਿਆ ਵਿਆ ਕਿ ਜਿਹਦੇ ਚ ਤੁਸੀਂ ਦੇਖੋ ਕਿ ਜਿਹੜੀਆਂ ਬੱਸਾਂ ਨੇ, ਨਵੀਆਂ ਬੱਸਾਂ ਨੇ, ਪੂਰੇ ਨੋਟ ਰੋਲਣੇ ਸੀ, ਕਮਾਈ ਕਰਨੀ ਸੀ, ਉਹ ਉਲਟਾ ਸਫੇਦ ਹਾਥੀ ਬਣ ਕੇ ਇਹਨਾਂ ਤੇ ਬੋਝ ਬਣੇ ਪਏ ਨੇ। ਤਾਂ ਇਹ ਹੱਲ ਕੱਢਣਾ ਕਿਹਨੇ ਆ? ਹੁਣ ਚਾਹੇ ਜਥੇਬੰਦੀਆਂ ਚ ਕੋਈ ਵਿੰਗ ਟੇਡ ਹੋ ਸਕਦਾ, ਤੁਹਾਡੇ ਚ ਕੋਈ ਵੈਲਫੇਅਰ ਹੋ ਸਕਦਾ, ਜਿੱਥੇ ਵੀ ਹੈ। ਹੁਣ ਦੇਖੋ ਗੱਲ ਕੀ, ਉਹ ਕਹਿੰਦੇ ਹੁੰਦੇ ਆ ਨਾ ਕਿ ਜੇ ਲੱਕੜ ਚ ਵੱਲ ਹੋਵੇ ਤੇ ਤਰਖਾਣ ਕੱਢ ਲੈਂਦਾ, ਤੇ ਜੇ ਤਰਖਾਣ ਚ ਹੋਵੇ ਤੇ ਫਿਰ ਕੌਣ ਕੱਢੇਗਾ ਜੀ। ਗੱਲ ਇਹ ਕਿ ਚਲੋ ਜੇ ਜਥੇਬੰਦੀਆਂ ਕੋਈ ਟੇਢ ਮੇਢ ਕਰਦੀਆਂ ਤਾਂ ਤੁਸੀਂ ਰਾਜ਼ੀ ਕਰ ਸਕਦੇ ਹੋ, ਤੇ ਜੇ ਹੁਣ ਤੁਹਾਡੇ ਚ ਕੁਝ ਹੈ ਤਾਂ ਫਿਰ ਕੀ ਕੀਤਾ ਜਾ ਸਕਦਾ? ਫਿਰ ਕੋਈ ਕੁਝ ਨਹੀਂ ਕਰ ਸਕਦਾ। ਤਾਂ ਬਾਈ ਘੱਟੋ ਘੱਟ ਤੁਹਾਨੂੰ ਅੱਗੇ ਆ ਕੇ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਆ। ਅਸੀਂ ਤੇ ਵਾਰ-ਵਾਰ ਪਿੱਟਦੇ ਆ ਕਿ ਬਾਈ ਆਪਣੀਆਂ ਸਬਸਿਡੀਆਂ ਦਾ ਰਿਫਾਰਮਸ ਲਿਆਓ, ਬਚ ਜਾਓਗੇ, ਲਿਆਓ, ਨਹੀਂ ਤਾਂ ਦੁਨੀਆ ਦੇ ਨਕਸ਼ੇ ਤੇ ਕਿਤੇ ਇਹ ਨਾ ਹੋਵੇ ਕਿ ਦੂਜਾ ਸ਼੍ਰੀਲੰਕਾ, ਨਾਮ ਤੋਂ ਨਹੀਂ ਕਿ ਇਕਨੋਮੀ ਤੋਂ ਤੁਸੀਂ ਵੀ ਦੂਜਾ ਸ਼੍ਰੀਲੰਕਾ ਬਣੇ ਪਏ ਹੋ ਹੋਰ 10 ਸਾਲਾਂ ਨੂੰ, 5 ਸਾਲਾਂ ਨੂੰ। ਸੋ ਬਚ ਕੇ ਮੋੜ ਤੋਂ ਬਹੁਤ ਜ਼ਰੂਰੀ ਆ ਕਿ ਕੁਝ ਫੈਸਲੇ ਜੇ ਕੌੜੇ ਲੈ ਜਾਂਦੇ ਆ ਪੰਜਾਬ ਦੇ ਹਿੱਤਾਂ ਚ ਤਾਂ ਲੈ ਲਓ, ਵੱਡੀ ਗੱਲ ਆ ਇਹ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਵੀਸੀ ਮਾਮਲੇ ਦੀ। ਬਾਬਾ ਫਰੀਦ ਯੂਨੀਵਰਸਿਟੀ ਦੇ ਡਾਕਟਰ ਬਾਂਦਰ ਨੇ ਵੀ ਹੁਣ ਉਪ ਕੁਲਪਤੀ ਦੇ ਅਹੁਦੇ ਦੇ ਲਈ ਜਿਹੜਾ ਨਾਂ ਦਿੱਤਾ ਸੀਗਾ ਉਹ ਵਾਪਸ ਲੈ ਲਿਆ ਜੀ। ਦੇਖੋ, ਜਦੋਂ ਵਿਵਾਦ ਖੜਾ ਹੋ ਜਾਵੇ, ਹੁੰਦਾ ਕੀ ਆ ਕਿ ਜਿਹੜੇ ਬਹੁਤ ਵੱਡੇ ਲੋਕ ਹੁੰਦੇ ਆ ਨਾ, ਉਹ ਇਸ ਤਰ੍ਹਾਂ ਦੇ ਝਮੇਲਿਆਂ ਚ ਨਹੀਂ ਪੈਂਦੇ ਹੁੰਦੇ। ਉਹਨਾਂ ਨੂੰ ਕੀ ਆ, ਆਪਣੀ ਜੌਬ ਕਰਨੀ ਆ। ਜਿਹੜੇ ਅੱਜ ਮਤਲਬ ਕਿ ਦਇਆਨੰਦ ਮੈਡੀਕਲ ਕਾਲਜ ਦੇ ਵਿੱਚ ਉੱਥੇ ਜੌਬ ਕਰ ਰਹੇ ਆ, ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਦੇ ਵਿੱਚ ਨੇ ਉਹ, ਤਾਂ ਦਿਲ ਦੇ ਰੋਗਾਂ ਦੇ ਤਾਂ ਬਹੁਤ ਮਾਹਰ ਨੇ। ਵੈਸੇ ਦਿਲ ਦੇ ਰੋਗ ਹੀ ਬਹੁਤ ਜ਼ਿਆਦਾ ਹੋ ਗਏ ਨੇ, ਤੇ ਕਈਆਂ ਨੂੰ ਤੇ ਦਿਲ ਦੇ ਰੋਗ ਇਹੋ ਜਿਹੇ ਆ ਉਹ ਅੰਦਰੇ ਅੰਦਰ ਹੀ ਖਾ ਲੈਂਦੇ ਨੇ। ਤਾਂ ਹੁਣ ਦੇਖੋ, ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ VC ਲੱਗ ਜਾਈਏ ਤੇ DC ਲੱਗ ਜਾਈਏ, ਫਲਾਂ ਫਲਾਂ ਫਲਾਂ। ਤੋ ਮਤਲਬ ਕਿ ਜੇ ਤਾਂ ਮਾਣ ਸਨਮਾਨ ਦੇ ਨਾਲ ਕੋਈ ਜ਼ਿੰਮੇਵਾਰੀ ਮਿਲੇ ਫਿਰ ਤਾਂ ਪ੍ਰਵਾਨ ਕਰਨ। ਹੁਣ ਝਮੇਲਾ ਪਿਆ ਖਲੋਤਾ ਹੈ,
ਵੀਸੀ ਜਿਹੜੇ ਮਤਲਬ ਕਿ ਅੱਗੇ ਗਏ ਉਹ ਵੀ ਇੱਕ ਝਮੇਲਾ ਹੋਇਆ ਸੀਗਾ। ਰਾਜਪਾਲ ਕਹਿੰਦਾ ਕਿ ਪੈਨਲ ਭੇਜੋ, ਮੰਨ ਲਓ ਇੱਕ ਵਾਰੀ ਤਾਂ ਇਹਨਾਂ ਦਾ ਨਾਂ ਪੁੱਠਾ ਆ ਗਿਆ, ਫਿਰ ਦੂਜੀ ਵਾਰ ਪੈਨਲ ਘੱਲਣ ਤਾਂ ਉਹਦੇ ਵਿੱਚ ਜਿਹੜੇ ਦੂਸਰੇ ਨਾਮ ਹੈ ਉਹਨਾਂ ਚੋਂ ਕੋਈ ਸਿਲੈਕਟ ਹੋ ਜਾਵੇ ਤੇ ਇਹਨਾਂ ਦੀ ਕੀਤੀ ਇਕੱਤਰੀ ਜਿਹੜੀ ਹੈ ਦੱਸੋ ਕਿੱਧਰ ਜਾਏਗੀ। ਸਾਰੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ ਬਾਈ। ਤਾਂ ਗੱਲ ਇਹ ਆ ਕਿ ਹੁਣ ਇਸੇ ਕਰਕੇ ਇਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ। ਤਾਂ ਇਹ ਸਰਕਾਰ ਵਾਸਤੇ ਇੱਕ ਹੋਰ ਝਟਕਾ ਹੈ। ਝਟਕਾ ਵੈਸੇ ਤਾਂ ਦੇਖੋ ਰਾਜਪਾਲ ਜਿਹੜਾ ਹੈ, ਮੈਂ ਕਈ ਮਹੀਨੇ ਮੈਂ ਵਾਰ-ਵਾਰ ਦੁਹਰਾਉਣਾ ਨਹੀਂ ਚਾਹੁੰਦਾ ਹੁੰਦਾ ਇਹਨਾਂ ਗੱਲਾਂ ਨੂੰ ਕਿ ਸ਼ਾਇਦ ਅਸੀਂ ਕੁਝ ਜ਼ਿਆਦਾ ਹੀ ਆਪਣੇ ਆਪ ਨੂੰ ਸ਼ੇਖੀ ਖਾਨ ਬਣਾ ਰਹੇ ਹਾਂ, ਪਰ ਇਸ ਗੱਲ ਦਾ ਤੁਹਾਨੂੰ ਮੈਂ ਬਹੁਤ ਪਹਿਲਾਂ ਦੱਸ ਦਿੱਤਾ ਸੀਗਾ ਜੀ ਕਿ ਬੜਾ ਵੇਰਿਆ ਗਵਰਨਰ ਆ, ਬੜਾ ਵੇਰਿਆ ਗਵਰਨਰ ਆ, ਇਹਦੇ ਬੜੇ ਡਿੱਕੇ ਡਾਉਣੇ ਜੇ, ਬੜੀਆਂ ਟੁਚਰਾਂ ਡਾਉਣੀਆਂ ਜੀ, ਤੁਹਾਡੇ ਸਾਹਮਣੇ ਆ। ਅਜੇ ਵੀ ਦੇਖਿਓ, ਅਜੇ ਵੀ ਵੇਖਿਓ ਕੀ ਕੀ ਬਣਦਾ ਹੈ। ਤਾਂ ਗੱਲ ਇਹ ਆ ਕਿ ਬਈ ਹੁਣ ਇਹ ਹੈ ਤਾਂ ਗਲਤ ਆ ਨਾ, ਹੈ ਗਲਤ ਹੈ। ਜਦੋਂ ਸਰਕਾਰ ਆਮ ਤੌਰ ਤੇ ਰੂਟੀਨ 'ਚ ਇਹੀ ਚੱਲਦਾ ਹੈ। ਇਹ ਕਿਹੜਾ ਹੈਗਾ ਵੀ ਕੋਈ ਡੀਜੀ ਲਾਉਣਾ ਕਿ ਯੂਪੀਐਸਸੀ ਤੋਂ ਪੈਨਲ ਘੱਲ ਕੇ ਤੇ ਸ਼ਾਰਟ ਲਿਸਟ ਕਰਵਾਉਣਾ। ਹੁਣ ਜੇ ਤੁਸੀਂ ਪੈਨਲ ਘੱਲੋਗੇ ਤਾਂ ਉਹਦੇ 'ਚ ਵੀ ਹੋ ਸਕਦਾ ਤੁਸੀਂ ਕਹਿ ਦਿਓ ਕਿ 5 ਭੇਜੋ, 5 ਭੇਜਣਗੇ, ਫਿਰ ਤੁਸੀਂ ਕਹੋਗੇ ਸ਼ਾਰਟ ਲਿਸਟ ਕਰਕੇ ਮੈਂ 3 ਘੱਲ ਰਿਹਾ। ਤਾਂ ਗੱਲ ਅੜਿੱਕੇ ਡਾਉਣ ਵਾਲੀ ਹੈ। ਆਮ ਤੌਰ ਤੇ ਇਹ ਹੁੰਦਾ ਨਹੀਂ ਸੀ, ਕਮੇਟੀ ਸਿਲੈਕਟ ਕਰਦੀ, ਫਿਰ ਚਲੋ ਮਤਲਬ ਕਿ ਜੋ ਇਹਨਾਂ ਦੀ ਕੈਬਨਿਟ ਉਹਨੂੰ ਪ੍ਰਵਾਨ ਕਰਦੀ ਤੇ ਫਿਰ ਉਤੋਂ ਮੋਹਰ ਲੱਗ ਜਾਂਦੀ, ਸਿੰਪਲ ਵੇ ਸੀਗਾ। ਪਰ ਹੁਣ ਆ ਜਿਸ ਤਰ੍ਹਾਂ ਦਾ ਗਵਰਨਰ ਤੇ ਸੀਐਮ ਦੇ ਦਰਮਿਆਨ ਇਹ ਟਸਲਬਾਜੀ ਵਾਲਾ ਖੇਡ ਚੱਲਿਆ ਹੈ, ਇਹ ਠੀਕ ਨਹੀਂ ਹੈ। ਖਾਸ ਤੌਰ ਤੇ ਹੁਣ ਗੱਲ ਇਹ ਆ ਕਿ ਜਿਹੜੇ ਭਗਵੰਤ ਮਾਨ ਨੂੰ ਰਹੀ ਆ ਬਈ ਉਹਨਾਂ ਦੀ ਆਲੋਚਨਾ ਹੀ ਬਹੁਤ ਜ਼ਿਆਦਾ ਹੁੰਦੀ ਆ, ਜਾਂ ਕਹਿ ਲਓ ਕਿ ਇਸ ਵੇਲੇ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਸੀ ਕਿ ਦੂਜੀਆਂ ਸਰਕਾਰਾਂ ਵਾਲਾ ਹਾਲ ਆ। ਪਰ ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਗੱਲਾਂ ਤੇ ਸਾਨੂੰ ਪੰਜਾਬੀਆਂ ਨੂੰ ਇਕਮਤ ਹੋ ਕੇ ਇਕਜੁੱਟ ਹੋ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ, ਜਿੱਥੇ ਦੇਣਾ ਬਣਦਾ ਹੈ, ਕਿਉਂਕਿ ਨਹੀਂ ਤਾਂ ਅਸੀਂ ਉਹ ਕੇਂਦਰੀ ਸ਼ਕਤੀਆਂ ਨੂੰ ਹੀ ਫ੍ਰੀ ਹੈਂਡ ਕਰ ਰਹੇ ਹਾਂ, ਤਾਂ ਉਹ ਗੱਲ ਨਹੀਂ ਬਣ ਰਹੀ, ਕਿਉਂਕਿ ਗੱਲ ਘੱਟੇ ਕੌਡੀਆਂ ਰੁੱਲ ਜਾਂਦੀ ਹੈ ਦੂਜੇ ਮੁੱਦਿਆਂ ਹੇਠ। ਸੋ ਇਸ ਕਰਕੇ ਇਹਦੇ ਵਾਸਤੇ ਵੀ ਤਾਂ ਫਿਰ ਜ਼ਿੰਮੇਵਾਰੀ ਕਿਹਦੀ ਹੈ? ਜਿਹੜੀ ਇੱਥੋਂ ਦੀ ਖੇਤਰੀ ਇਕਾਈ ਆ ਉਹਨੇ ਸੋਚਣਾ ਸੀਗਾ ਕਿ ਕਿੰਨੀ ਜਲਦੀ ਸਾਡਾ ਜਿਹੜਾ ਸਮਰਥਨ ਹੈ ਉਹ ਖਤਮ ਹੋ ਰਿਹਾ ਹੈ। ਇੱਕ ਸਮਰਥਨ ਹੁੰਦਾ ਆਪਣੀਆਂ, ਜਿਹੜੇ ਸਮਰਥਕ ਹੁੰਦੇ ਆ, ਕੱਟੜ ਸਮਰਥਕ ਹੁੰਦੇ ਆ, ਤੁਹਾਡਾ ਕੈਡਰ ਹੁੰਦਾ ਹੈ, ਤੁਹਾਡੇ ਨਾਲ ਜਜ਼ਬਾਤੀ ਲੋਕ ਜੁੜੇ ਹੁੰਦੇ, ਉਹ ਤਾਂ ਨਾਲ ਹੀ ਰਹਿੰਦੇ ਆ। ਇੱਕ ਸਮਰਥਨ ਹੁੰਦਾ ਹੈ ਕਿ ਸਾਂਝੇ ਮੁੱਦੇ ਤੇ ਉਹ ਤੁਹਾਨੂੰ ਮਿਲਦਾ ਹੈ, ਚਾਹੇ ਤੁਸੀਂ ਕਿਸੇ ਵੀ ਪਾਰਟੀ ਦੇ ਹੁੰਦੇ ਆ, ਤਾਂ ਉਹਦੇ ਵਿੱਚ ਵੀ ਤੁਸੀਂ ਨੁਕਸਾਨ ਕੱਟ ਰਹੇ ਹੋ। ਤਾਂ ਇਹ ਮਾਮਲਾ ਹੈ। ਸੋ ਇਸ ਕਰਕੇ ਡਾਕਟਰ ਸਾਹਿਬ ਨੇ ਕਿਹਾ ਕਿ ਬਈ ਅਸੀਂ ਤੇ ਇਹਦੇ ਨਾਲੋਂ ਉਦਾਂ ਹੀ ਚੰਗੇ ਆ, ਤਾਂ ਜਿਹਨੇ ਰਾਂਝਾ ਰਾਜੀ ਕਰਨਾ ਕਰ ਲਵੇ। ਤਾਂ ਸਰਕਾਰ ਵਾਸਤੇ ਝਟਕਾ ਹੈ, ਪਰ ਏਦਾਂ ਮਤਲਬ ਕਿ ਜਿਸ ਤਰ੍ਹਾਂ ਰਾਜ ਭਵਨ ਚੱਲ ਰਿਹਾ ਹੈ ਸੀਐਮਓ ਦੇ ਨਾਲ ਅੜ ਕੇ ਚੱਲ ਰਿਹਾ ਹੈ, ਤਾਂ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਸੰਵਿਧਾਨਕ ਸੰਕਟ ਪੰਜਾਬ 'ਚ ਵੇਖਣ ਨੂੰ ਮਿਲ ਸਕਦਾ। ਸੰਕਟ ਤੇ ਅੱਗੇ ਹੀ ਬਹੁਤ ਨੇ, ਬਥੇਰੇ ਨੇ, ਤੁਹਾਨੂੰ ਪਤਾ ਹੀ ਆ। ਤਾਂ ਇਹ ਇੱਕ ਸੰਵਿਧਾਨਕ ਸੰਕਟ ਆਉਣ ਵਾਲੇ ਸਮੇਂ 'ਚ ਹੋਰ ਵੇਖਣ ਨੂੰ ਮਿਲ ਜਾਏਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਐਸਟੀਐਫ ਨੇ ਗੋਇੰਦਵਾਲ ਦਾ ਜਿਹੜਾ ਡਿਪਟੀ ਸੁਪਰਡੈਂਟ ਜੇਲ੍ਹ ਹੈ ਉਹਨੂੰ ਗ੍ਰਿਫਤਾਰ ਕੀਤਾ ਜੀ। ਵੱਡੀ ਖਬਰ ਹੈ ਜੀ। ਜੇ ਕੋਈ ਸੁਪਰੀਡੈਂਟ ਜਾਂ ਡਿਪਟੀ ਸੁਪਰੀਡੈਂਟ ਜੇਲ੍ਹ ਦਾ ਫੜਿਆ ਜਾਵੇ, ਇਹ ਇਹਨਾਂ ਨੂੰ ਕਹਿੰਦੇ ਆ ਕਿ ਜੇਲ੍ਹ ਦੀਆਂ ਬਾਹਾਂ ਹੁੰਦੇ ਆ ਜੀ। ਤਾਂ ਹੁਣ ਜੇ ਬਾਹਾਂ ਹੀ ਗਲ ਜਾਣ ਤਾਂ ਫਿਰ ਕੀ ਆ, ਕੀ ਰਹਿ ਜਾਏਗਾ ਪੱਲੇ। ਤੋਂ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ ਗੋਇੰਦਵਾਲ ਜੇਲ੍ਹ ਜਿਹੜੀ ਹੈ ਨਾ, ਅਸਲ 'ਚ ਕੀ ਹੈ ਕਿ ਦੇਖੋ ਗੋਇੰਦਵਾਲ ਸਾਹਿਬ ਕਸਬਾ ਹੈ ਛੋਟਾ ਜਿਹਾ, ਤੁਸੀਂ ਦੇਖਿਆ ਹੋਣਾ, ਇਤਿਹਾਸਕ ਧਰਤੀ ਹੈ ਵੈਸੇ ਉਹ। ਉਹਦੇ ਨਾਲ ਫਤਿਹਪੁਰ ਜੇਲ੍ਹ ਹੈ, ਐਕਚੁਅਲ 'ਚ ਉਹਨੂੰ ਗੋਇੰਦਵਾਲ ਜੇਲ੍ਹ ਕਹਿ ਦਿੰਦੇ ਆ, ਜਿਹੜੀ ਕਿ ਗਲਤ ਹੈ। ਫਤਿਹਪੁਰ ਨਾਲ ਹੈਗਾ, ਉਹ ਵੀ ਬਹੁਤ ਵੱਡਾ ਪਿੰਡ ਹੈ। ਤਾਂ ਉੱਥੇ ਕੀ ਹੋਇਆ ਸੀਗਾ ਕਿ ਜਦੋਂ ਮੂਸੇਵਾਲਾ ਹੱਤਿਆਕਾਂਡ ਦੇ ਸ਼ੂਟਰਾਂ ਨੂੰ ਫੜ ਲਿਆ ਗਿਆ, ਸਾਰਿਆਂ ਨੂੰ, ਜਿਕਨ ਪ੍ਰਿਆਵਰਤ ਫੌਜੀ ਜਾਂ ਹੋਰ ਵਗੈਰਾ ਵਗੈਰਾ ਜਿੰਨੇ ਸੀਗੇ, ਕਸ਼ਿਸ਼ ਕੇਸ਼ਵ, ਇਹ ਸਾਰੇ ਜਿਹੜੇ ਸੀਗੇ ਇਹ ਬੰਦ ਕੀਤੇ ਸਨ ਇਹਨਾਂ ਨੇ ਲਿਜਾ ਕੇ ਗੋਇੰਦਵਾਲ ਯਾਨੀ ਫਤਿਹਪੁਰ ਜੇਲ੍ਹ ਦੇ ਵਿੱਚ। ਤਾਂ ਚਲੋ ਜਦੋਂ ਫਤਿਹਪੁਰ ਜੇਲ੍ਹ ਦੇ ਵਿੱਚ ਬੰਦ ਕੀਤੇ ਤਾਂ ਕੁਝ ਦਿਨਾਂ ਬਾਅਦ ਹੀ ਉੱਥੋਂ ਮੋਬਾਈਲ ਬਰਾਮਦ ਹੋ ਗਏ ਸਨ। ਜਿਹੜਾ ਟੀਨੂ ਭੱਜਿਆ ਅਫਰੀਕਾ ਕੇ ਸਲੀਕਾ, ਪਤਾ ਨਹੀਂ ਕਿੱਥੇ ਕਿੱਥੇ ਆ ਉਹ, ਅਮਰੀਕਾ ਪਤਾ ਨਹੀਂ ਹੈ ਉਹਦਾ, ਤਾਂ ਉਹ ਹੋ ਸਕਦਾ ਇੱਥੇ ਕਿਤੇ ਬੈਠਾ ਹੋਵੇ ਝਾੜ ਬੂਝਿਆਂ 'ਚ। ਤਾਂ ਉਹ ਵੀ ਉੱਥੇ ਸੀਗਾ। ਇਹਨਾਂ ਕੋਲੋਂ ਮੋਬਾਈਲ ਫੜੇ ਗਏ ਸੀਗੇ ਜੀ ਉਸ ਟਾਈਮ, ਉਹ ਉਦੋਂ ਹੀ ਥੋੜੇ ਦਿਨਾਂ ਬਾਅਦ। ਤਾਂ ਤੁਸੀਂ ਦੇਖੋ ਕਿ ਇਹ ਮੋਬਾਈਲ ਜਿਹੜੇ ਆ, ਇਹ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ, ਸੋਚ ਕੇ ਵੇਖੋ
ਤੁਸੀਂ ਆ ਵੇਖਦੇ ਹੀ ਜੇ ਨਾ, ਵਿਜ਼ੂਅਲ ਤਾਂ ਦੇਖਦੇ ਹੋ ਜਦੋਂ ਇਹਨਾਂ ਨੂੰ ਲੈ ਕੇ ਜਾਂਦੇ ਨੇ, ਹਾਂਜੀ ਕਿੰਨੇ ਹਾਂਜੀ। ਕਿੰਨੇ ਬੰਦੇ ਹੁੰਦੇ ਨੇ। ਹੂੰ ਕਿਸੇ ਦੀ ਹਿੰਮਤ ਹੈਗੀ ਆ ਕਿ ਲਾਗੇ ਪੱਤਰਕਾਰਾਂ ਦੀਆਂ ਵੀ ਉਹ ਆ ਜਿਹੜੇ ਸਲੈਂਸਰ ਜੇ ਲਈ ਫਿਰਦੇ ਹੁੰਦੇ, ਪਰੇ ਮਾਰਦੇ, ਚੱਲ ਚੱਕ ਕੇ ਉਹ ਹਾਰਲੀਆਂ ਜੀਆਂ, ਜੀ ਜੀ ਪਰੇ ਹੋ ਜਾਓ। ਜੀ। ਕਿਉਂਕਿ ਉਹਨਾਂ ਨੇ ਉਸ ਵੇਲੇ ਬੰਦਾ ਕੱਢਣਾ ਹੁੰਦਾ ਹੈ, ਤੇ ਇਹ ਨਹੀਂ ਹੈ ਕਿ ਨਾਲ ਛੇਤੀ ਕੀਤਾ ਕੋਈ ਬੰਦਾ ਜਾ ਕੇ ਟੱਚ ਵੀ ਕਰ ਜਾਏਗਾ। ਤਾਂ ਮੋਬਾਈਲ ਕਿੰਨੇ ਫੜਾਉਣਾ ਹੈ? ਹੁਣ ਜਾਂ ਤਾਂ ਮੋਬਾਈਲ ਪੁਲਿਸ ਉਹਨਾਂ ਨੂੰ ਦੇ ਕੇ ਘੱਲੇ ਜੀ। ਅੰਦਰ ਲੈ ਜਾਓ, ਤਾਂ ਉੱਥੇ ਜੇਲ੍ਹ ਦੀ ਸਿਕਿਉਰਿਟੀ ਬਹੁਤ ਹੁੰਦੀ ਹੈ। ਤਾਂ ਫਿਰ ਅੰਦਰ ਜਦੋਂ ਬੰਦਾ ਸੈੱਲ 'ਚ ਪਹੁੰਚ ਗਿਆ ਤਾਂ ਉੱਥੇ ਕੌਣ ਦੇਵੇਗਾ ਮੋਬਾਈਲ? ਕਿਉਂਕਿ ਆਮ ਕੈਦੀ ਤਾਂ ਉਹਨਾਂ ਸੈੱਲਾਂ ਵੱਲ ਜਾਂਦਾ ਹੀ ਨਹੀਂ, ਡਰਦਾ ਹੀ ਨਹੀਂ ਜਾਂਦਾ। ਇਹਨਾਂ ਨੇ ਚੁੱਕ ਕੇ ਗੋਡਿਆਂ ਦੇ ਥੱਲੇ ਦੇ ਲਿਆ ਤੇ ਛਡਾਏਗਾ ਕੌਣ? ਤਾਂ ਜਾਂਦਾ ਕੌਣ ਹੈ? ਬਣ ਗਿਆ ਨਾ ਤੁਹਾਡੇ ਸਾਹਮਣੇ ਇੱਕ ਦ੍ਰਿਸ਼ ਬਣ ਗਿਆ ਕਿ ਜਾਂਦਾ ਕੌਣ ਹੈ ਉੱਥੇ? ਜਾਏਗਾ ਉਹੀ ਜਿਹਦੇ ਤਨ ਤੇ ਵਰਦੀ ਆ। ਤਾਂ ਹੁਣ ਇਹ ਇੱਕ ਬਹੁਤ ਵੱਡਾ ਮੁੱਦਾ ਬਣਿਆ ਪਿਆ ਸੀਗਾ ਕਿ ਅਸਲ ਦੇ ਵਿੱਚ ਉਹ ਮੋਬਾਈਲ ਗਏ ਤੇ ਗਏ ਕਿਵੇਂ। ਤਾਂ ਪਰ ਹੁਣ ਦੇਖੋ ਇਹ ਗ੍ਰਿਫਤਾਰੀ ਹੋ ਗਈ। ਇਹ ਚਲੋ ਅੱਜ ਦਾ ਜਿਹੜਾ ਮਾਮਲਾ ਹੈ ਕੁਛ ਇਦਾਂ ਹੀ ਹੈ ਕਿ ਹੋਰ ਮਤਲਬ ਕਿ ਮੁਲਾਜ਼ਮਾਂ ਵਾਂਗ ਤਲਾਸ਼ੀ ਲੈਣੀ ਚਾਹੀਦੀ, ਤਾਂ ਡਿਪਟੀ ਜੇਲ੍ਹ ਸੁਪਰਡੈਂਟ ਜਿਹੜਾ ਸੀ ਬਲਵੀਰ ਸਿੰਘ, ਉਹਨੇ ਅਜਿਹਾ ਕਰਨ ਤੋਂ ਮਤਲਬ ਕਿ ਮਨਾ ਕੀਤਾ ਤੇ ਫਿਰ ਇੱਕ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਤਾਂ ਉਹ ਗੱਲ ਜਿਹੜੀ ਆ ਮਤਲਬ ਕਿ ਖੁੱਲਦੀ ਕਿ ਇਹ ਮੋਬਾਈਲ ਮੁਹੱਈਆ ਕਰਵਾਉਂਦਾ ਹੈ, ਨਸ਼ਾ ਤਸਕਰੀ ਤੇ ਫਰੌਤੀ ਵਰਗੇ ਕੰਮਾਂ ਨੂੰ ਜਿਹੜੇ ਆ ਉਹ ਅੰਜਾਮ ਦਿੰਦੇ। ਮਤਲਬ ਕਿ ਇਹ ਕਹਾਣੀ ਹੈ। ਮੈਂ ਜਿੰਨੀ ਕੁ ਪੁਲਿਸ ਦੀ ਕਾਰਗੁਜ਼ਾਰੀ ਨੂੰ ਜਾਣਦਾ ਸਮਝਦਾ ਹੈ ਕਿ ਅਸਲ 'ਚ ਆ ਜਿਹੜੀ ਗੱਲ ਹੁਣ ਚਲੋ ਇੱਕ ਫਾਰਮੈਲਿਟੀ ਦੇ ਤੌਰ ਤੇ ਸਾਨੂੰ ਕੋਟ ਕਰਨੀ ਪੈਂਦੀ ਹੈ ਕਿ ਉਹਨਾਂ ਦੀ ਜਿਹੜੀ ਆਫੀਸ਼ੀਅਲੀ ਖਬਰ ਇਹ ਹੈ ਜਾਂ ਉਹਨਾਂ ਦਾ ਆਫੀਸ਼ੀਅਲੀ ਸਟੇਟਮੈਂਟ ਇਹ ਆ ਕਿ ਉਹਨਾਂ ਨੇ ਮਤਲਬ ਕਿ ਕਿਸੇ ਮੁਲਜ਼ਮ ਨੂੰ ਫੜਿਆ ਹੋਵੇਗਾ ਜਾਂ ਉੱਥੋਂ ਇਨਪੁਟ ਮਿਲੀ ਹੈ। ਇਹ ਸਭ ਹੈਗਾ ਸਕ੍ਰਿਪਟਡ। ਮਾਮਲਾ ਉਹੀ ਹੈ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਪਹਿਲਾਂ ਜੋੜ ਕੇ ਕਿ ਦਰਅਸਲ ਉਹ ਮੋਬਾਈਲ ਉੱਥੇ ਕਿਵੇਂ ਪਹੁੰਚੇ ਸਨ। ਪੁਲਿਸ ਲਈ ਇਹ ਵਕਾਰ ਦਾ ਸਵਾਲ ਸੀ, ਸਰਕਾਰ ਲਈ ਇਹ ਵਕਾਰ ਦਾ ਸਵਾਲ ਸੀ। ਤਾਂ ਫਿਰ ਹੁਣ ਇਸ ਗ੍ਰਿਫਤਾਰੀ ਨੇ ਇੰਡੀਕੇਟ ਕਰ ਦਿੱਤਾ ਕਿ ਉਹ ਮੋਬਾਈਲ ਆਖਰ ਗਏ ਤੇ ਗਏ ਕਿਵੇਂ, ਤੇ ਜਿਹਦੇ ਵਿੱਚ ਜਿਹਦਾ ਰੋਲ ਹੈ ਉਹ ਫਿਰ ਉਹਦੇ ਚੋਂ ਚਿਹਰੇ ਕੁਛ ਤੁਹਾਡੇ ਸਾਹਮਣੇ ਨਿਖਰ ਕੇ ਆ ਰਹੇ ਨੇ। ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਸੋਨਾਲੀ ਫੁਗਾੜ ਦੇ ਕਥਿਤ ਕਤਲ ਮਾਮਲੇ ਦੀ। ਇਸ ਮਾਮਲੇ 'ਚ 2 ਚਿੱਠੀਆਂ ਹੀ ਆ ਕੋਈ ਜੀ? ਹਾਂਜੀ, ਇਹ ਨਾ ਚਿੱਠੀਆਂ ਜਿਹੜੀਆਂ ਆਈਆਂ ਨੇ, ਵੈਸੇ ਇਹਨਾਂ ਨੇ ਹਰਿਆਣੇ ਦੀ ਰਾਜਨੀਤੀ ਨੂੰ ਤਾਂ ਹਿਲਾ ਕੇ ਰੱਖ ਦਿੱਤਾ ਇੱਕ ਵਾਰੀ। ਕਿਉਂਕਿ ਜਿਹੜੀਆਂ ਚਿੱਠੀਆਂ ਨੇ ਮਿਲੀਆਂ ਨੇ ਸੋਨਾਲੀ ਫੁਗਾੜ ਦੇ ਪਰਿਵਾਰ ਨੂੰ, ਹੁਣ ਇਹਦੇ 'ਚ ਕੀ ਆ ਕਿ ਆਪਾਂ ਕਹਿ ਸਕਦੇ ਹਾਂ ਕਿ ਯਾਰ ਚਿੱਠੀ ਤਾਂ ਕੋਈ ਵੀ ਲਿਖ ਸਕਦਾ, ਇਹ ਗੁੰਮਨਾਮ ਚਿੱਠੀ ਹੈ ਜਿਹੜੀ। ਪਰ ਗੱਲ ਇਹ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇੰਨੀ ਹਿੰਮਤ ਨਹੀਂ ਹੋਏਗੀ ਕਿ ਉਹ ਚਿੱਠੀਆਂ ਆਪ ਲਿਖਾ ਕੇ ਪੇਸ਼ ਕਰ ਦੇਣ, ਕਿਉਂਕਿ ਇਹ ਨਾ ਚਿੱਠੀਆਂ ਦਾ ਜੇ ਮਜ਼ਮੂਨ, ਮੈਂ ਵੈਸੇ ਤਾਂ ਬਹੁਤ ਸਾਰੇ ਮੀਡੀਆ ਆਊਟਲੈਟਸ ਨੇ ਉਹ ਚਿੱਠੀਆਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਬਲਰ ਕਰ ਦਿੱਤੀਆਂ ਨੇ, ਉਹਨਾਂ ਨੂੰ ਦਿਖਾਇਆ ਨਹੀਂ ਹੈ। ਕਿਉਂਕਿ ਇਸ ਚਿੱਠੀਆਂ ਦੇ ਸਿਲਸਿਲੇ 'ਚ ਇੱਕ ਵੱਡੀ ਗੱਲ ਸਾਹਮਣੇ ਆਈ ਆ ਕਿ 2 ਗੁੰਮਨਾਮ ਚਿੱਠੀਆਂ ਲਗਾਤਾਰ ਜਿਹੜੀਆਂ ਆਈਆਂ ਅੱਗੜ ਪਿਛੜ, ਇਹਦੇ 'ਚ ਇਹ ਕਿਹਾ ਗਿਆ ਕਿ ਇਸ ਏਰੀਏ ਦੇ ਵਿੱਚ ਮਤਲਬ ਕਿ ਜਿੱਥੇ ਰਹਿੰਦੀ ਸੀ ਸੋਨਾਲੀ ਫੁਗਾੜ, ਕਿ ਪੂਰੀ ਮਤਲਬ ਕਿ ਉੱਥੋਂ ਕਲੈਕਸ਼ਨ ਕੀਤੀ ਜਾਂਦੀ ਸੀਗੀ। ਬਹੁਤ ਵੱਡੇ ਪੱਧਰ ਤੇ ਪੈਸਾ ਇਕੱਠਾ ਕੀਤਾ ਜਾਂਦਾ ਸੀਗਾ ਜਿਹੜਾ ਕਿ ਗਾਂ ਪਾਰਟੀ ਨੂੰ ਨਹੀਂ ਦਿੱਤਾ ਜਾਂਦਾ ਸੀ, ਬਲਕਿ ਉਹ ਪਾਰਟੀ ਦੇ ਨਾਮ ਤੇ ਹੀ ਪੈਸਾ ਜਿਹੜਾ ਉਹ ਇਕੱਠਾ ਕੀਤਾ ਜਾਂਦਾ ਸੀ। ਇਹ ਚੰਦੇ ਕਰਕੇ ਮਤਲਬ ਕਿ ਉੱਥੇ ਚੰਦਾ ਸ਼ਬਦ ਇਸਤੇਮਾਲ ਕੀਤਾ ਗਿਆ ਹੈ। ਤੇ ਗਾਂ ਕਹਿੰਦੇ ਕਿ ਇਹ ਵੀ ਡਰ ਸੀਗਾ ਕਿ ਸੋਨਾਲੀ ਫੁਗਾੜ ਨੂੰ ਮਤਲਬ ਕਿ ਜੇ ਆਦਮਪੁਰ ਤੋਂ ਪਾਰਟੀ ਟਿਕਟ ਨਹੀਂ ਮਿਲਦਾ ਤਾਂ ਉਹ ਉਹਨਾਂ ਨੂੰ ਨੰਗਿਆ ਕਰ ਦੇਗੀ, ਕਿਉਂਕਿ ਉਹ ਥੱਲੇ ਉੱਥੇ ਉਹਦੇ ਸਿਰ ਤੇ ਪੈਸਾ ਇਕੱਠਾ ਕਰ ਰਹੇ ਸਨ। ਇਹਦੇ ਵਿੱਚ ਕੁਛ ਨਾਂ ਵੀ ਹੈਗੇ ਨੇ ਮਤਲਬ ਕਿ ਦਿੱਤੇ, ਪਰ ਕਿਉਂਕਿ ਹੁਣ ਆਪਾਂ ਉਹ ਨਾਂ ਲੈਂਦੇ ਠੀਕ ਨਹੀਂ ਲੱਗਦੇ ਕਿਉਂਕਿ ਗੁੰਮਨਾਮ ਚਿੱਠੀਆਂ ਨੇ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਚਿੱਠੀਆਂ ਲਿਖੀਆਂ ਗਈਆਂ ਹੈ ਬਈ ਅਸਲ ਦੇ ਵਿੱਚ 10 ਕਰੋੜ ਰੁਪਇਆ ਵੀ ਉਹ ਜਿਹੜੇ ਮਤਲਬ ਹੁਣ ਫੜੇ ਨੇ ਇਹਨਾਂ ਨੇ। ਇੱਕ ਤਾਂ ਇਹਦਾ ਕਹਿ ਲਓ ਕਿ ਜਿਹੜਾ ਲਿਵ ਇਨ ਦਾ ਪਾਰਟਨਰ ਹੀ ਸੀਗਾ, ਦੂਸਰਾ ਉਹਦਾ ਫਰੈਂਡ, ਤਾਂ ਬਈ ਉਹ ਤਾਂ ਮੋਹਰੇ ਨੇ। ਅਸਲ ਦੇ ਵਿੱਚ ਗੇਮ ਬਹੁਤ ਵੱਡੇ ਪੱਧਰ ਤੇ ਜਾਨੀ ਪੋਲੀਟੀਕਲੀ ਮੋਟੀਵੇਟਡ ਹੈ। ਸਮਝ ਗਏ ਨਾ ਤੁਸੀਂ? ਇਹ ਸਿਆਸਤ ਤੋਂ ਪ੍ਰੇਰਿਤ ਹੈ। ਇਸ ਸਾਜ਼ਿਸ਼ ਦੇ ਵਿੱਚ ਹੋਰ ਬਹੁਤ ਵੱਡੇ ਖਿਡਾਰੀ ਬੈਠੇ ਨੇ ਤੇ ਜਿਨ੍ਹਾਂ ਨੇ ਕੰਮ ਕਰਵਾਇਆ ਹੈ। ਤਾਂ ਹੁਣ ਇਸ ਕਰਕੇ ਇਹਨਾਂ ਚਿੱਠੀਆਂ ਦੇ ਚੱਲਦਿਆਂ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਪੂਰਾ ਉਬਾਲ ਆ
ਜੀ, ਪਰ ਇਹ ਗੁਮਨਾਮ ਚਿੱਠੀਆਂ ਅੱਜ ਦੀ ਤਾਰੀਖ 'ਚ ਤੇ ਗੁਮਨਾਮ ਨੇ, ਪਰ ਏਦਾਂ ਦੀਆਂ ਹੀ 2-3 ਚਿੱਠੀਆਂ ਆਈਆਂ ਸਨ ਗੁਮਨਾਮ ਚਿੱਠੀਆਂ ਸਿਰਸੇ ਵਾਲੇ ਦੇ ਖਿਲਾਫ, ਬਿਲਕੁਲ ਸਹੀ। ਜਿਨ੍ਹਾਂ ਨੂੰ ਉਦੋਂ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਵੀ ਮਾਮਲਾ ਹਰਿਆਣੇ ਦਾ ਸੀਗਾ। ਤੇ ਹੂੰ, ਫਿਰ ਤੁਸੀਂ ਦੇਖ ਲਓ ਕਿ ਜੀ, ਉਹਨਾਂ ਗੁਮਨਾਮ ਚਿੱਠੀਆਂ ਦੇ ਚੱਕਰ ਐਸੇ ਪਏ ਹੂੰ, ਕਿ ਹੁਣ ਇਹੋ ਜੀਆਂ ਮਾਰਾਂ ਪਈਆਂ ਨੇ ਜੀ, ਕਿ ਐਨ ਨਿਸਲ ਹੋਇਆ ਪਿਆ ਸਰਕਾਰ ਅੱਗੇ। ਹੂੰ, ਪੈਰੋਲ ਦੇ ਬਸ ਪੈਰੋਲ ਦੇ ਕੁਝ ਦਿਨ ਦੇ ਕੇ ਹੀ ਉਹ ਸਾਰਾ ਕੁਝ ਕਰਾਈ ਜਾਂਦੇ ਨੇ। ਤੋ ਬਿਲਕੁਲ ਸਹੀ। ਇਹ ਚਿੱਠੀਆਂ ਗੁਮਨਾਮ ਚਿੱਠੀਆਂ ਆਪਾਂ ਕੁਝ ਕਾਗਜ਼ ਦੇ ਟੁਕੜੇ ਹੀ ਨਹੀਂ ਸਮਝ ਸਕਦੇ ਕਿ ਕਾਗਜ਼ ਦੇ ਟੁਕੜੇ ਆ ਜੀ, ਜਾਂ ਅਵੀਂ ਕਿਸੇ ਨੇ ਲਿਖ ਦਿੱਤਾ ਹੈ। ਤੇ ਹੂੰ, ਜੇ ਚਿੱਠੀਆਂ ਤੇ ਸੀਬੀਆਈ ਇਨਵੈਸਟੀਗੇਸ਼ਨ ਚੱਲ ਪੈਂਦੀ ਜਾਂ ਕੁਝ ਹੋਰ ਤੇ ਥੱਲੇ ਤੇ ਆਪਾਂ ਨੂੰ ਪਤਾ ਹੀ ਹੈ ਨਾ ਲੀਡਰ ਕੀ ਕਰਦੇ ਨੇ। ਜੀ, ਤੇ ਫਿਰ ਮਾਮਲਾ ਜਿਹੜਾ ਉਹ ਜਿਵੇਂ ਕਹਿੰਦੇ ਨਾ ਕਿ ਬਾਤ ਨਿਕਲੇਗੀ ਤਾਂ ਦੂਰ ਤੱਕ ਜਾਏਗੀ, ਤਾਂ ਫਿਰ ਕਹਾਣੀ ਹੋ ਸਕਦਾ ਹੈ ਦੂਰ ਤੱਕ ਵੀ ਚਲੇ ਜਾਵੇ, ਕਿਉਂਕਿ ਇਹੋ ਜਿਹੇ ਹਾਈ ਪ੍ਰੋਫਾਈਲ ਮਾਮਲੇ 'ਚ ਕੋਈ ਐਵੇਂ ਥੋੜੀ ਜਾ ਕੇ ਵਰਦੀ ਅੱਗ ਦੇ ਵਿੱਚ ਹੱਥ ਡਾ ਦੇਗਾ। ਜੀ, ਕਿਸੇ ਨੂੰ ਕੀ ਲੋੜ ਆ ਪੰਗਾ ਲੈਣ ਦੀ। ਜੀ, ਜੇ ਜੀ, ਕੱਲ ਨੂੰ ਫੜਿਆ ਗਿਆ ਤੇ ਸਲੋਤਰ ਬੜਾ ਫਿਰਨਾ ਮੇਰੇ। ਹੂੰ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਬ੍ਰੇਕ ਦਾ। ਬ੍ਰੇਕ ਤੋਂ ਪਾਰ ਚਰਚਾ ਕਰਾਂਗੇ ਜਿਨ੍ਹਾਂ ਖਬਰਾਂ ਨੂੰ ਲੈ ਕੇ, ਉਹਨਾਂ ਦੇ ਵਿੱਚ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕਾਂਡ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਪੁੱਛ ਪੜਤਾਲ ਕੀਤੀ ਹੈ। ਲੰਘੇ ਦਿਨੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਪੜਤਾਲ ਹੋਈ ਸੀ। ਇਸ ਖਬਰ ਤੇ ਵੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਸ਼ਰਾਬ ਦੇ ਠੇਕੇਦਾਰਾਂ ਵੱਲ ਪੰਜਾਬ ਸਰਕਾਰ ਦਾ 300 ਕਰੋੜ ਰੁਪਏ ਦਾ ਬਕਾਇਆ ਖੜਾ ਹੈ। ਇਹਦੇ ਜਿਹੜੇ ਨੇ ਉਹ ਤੱਥ ਕੀ ਨੇ, ਆંકੜੇ ਕੀ ਨੇ, ਕਿਉਂ ਨਹੀਂ ਇਹ ਬੰਦੇ ਦੇ ਰਹੇ? ਕਿਉਂਕਿ ਜਿਹੜਾ ਪਿਛਲੀਆਂ ਸਰਕਾਰਾਂ ਵੱਲ ਵੀ ਇਹ ਪੈਸੇ ਖੜੇ ਸੀਗੇ ਤੇ ਹੁਣ ਜਿਹੜੀ ਨਵੀਂ ਸਰਕਾਰ ਹੈ, ਉਹ ਵੀ ਜਿਹੜੀ ਆ ਉਹਦੇ 'ਚ ਉਗਰਾਹੀ ਕਰ ਰਹੀ ਹੈ, ਕਿੱਥੇ ਖੜੀ ਹੈ, ਕੀ ਹੋ ਰਿਹਾ ਸ਼ਰਾਬ ਦੇ ਮਾਮਲੇ ਦੇ ਵਿੱਚ। ਚਰਨਜੀਤ ਭੁੱਲਰ ਨੇ ਬੜੀ ਮਿਹਨਤ ਦੇ ਨਾਲ ਪੰਜਾਬੀ ਟ੍ਰਿਬਿਊਨ ਦੇ ਵਿੱਚ ਰਿਪੋਰਟ ਜਿਹੜੀ ਹੈ ਸ਼ਾਇਆ ਕੀਤੀ ਹੈ। ਇਹ ਤੇ ਚਰਚਾ ਕਰਾਂਗੇ ਬ੍ਰੇਕ ਤੋਂ ਪਾਰ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਬਹਿਬਲ ਕਲਾਂ ਗੋਲੀकांड ਤੋਂ। ਬਹਿਬਲ ਕਲਾਂ ਪੁਲਿਸ ਗੋਲੀਬਾਰੀ ਕਾਂਡ ਦੇ ਬਾਰੇ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛ ਪੜਤਾਲ ਕੀਤੀ। ਇਸ ਜਾਂਚ ਟੀਮ ਦੀ ਅਗਵਾਈ ਇੰਸਪੈਕਟਰ ਜਨਰਲ ਨੌਨੇਹਾਲ ਸਿੰਘ ਕਰ ਰਹੇ ਨੇ। ਸੁਖਬੀਰ ਬਾਦਲ ਤੋਂ ਪੁੱਛਗਿੱਛ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੁਲਿਸ ਅਫੀਸਰਸ ਇੰਸਟੀਚਿਊਟ ਵਿੱਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਬਾਰੀ ਘਟਨਾ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਬੀਤੇ ਦਿਨੀ ਪੁੱਛ ਪੜਤਾਲ ਜਿਹੜੀ ਹੈ ਉਹ ਕੀਤੀ ਗਈ ਹੈ। ਹੁਣ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀਆਂ ਐਸਆਈਟੀਜ਼ ਬਣਾਈਆਂ ਨੇ ਉਹ ਥੋੜੀਆਂ ਸਰਗਰਮ ਹੋਈਆਂ ਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦਿੱਲੀ ਪੁਲਿਸ ਦੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਗੈਂਗਸਟਰ ਅਰਸ਼ਦੀਪ ਡੱਲਾ ਦੇ ਹੁਕਮਾਂ ਤੇ ਸ਼ਹਿਰ ਦੇ ਵਿੱਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦੇ ਲਈ ਪਹੁੰਚੇ ਸਨ। ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਦੇ ਵਿੱਚ ਰਵਿੰਦਰ ਸਿੰਘ, ਨਵਦੀਪ ਸਿੰਘ, ਦੋਨਾਂ ਦੀ ਉਮਰ 21 ਸਾਲ ਤੇ 26 ਸਾਲ ਹੈ, ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਨੇ। ਇਹ ਦੋਵੇਂ ਜਣੇ ਬਠਿੰਡਾ ਦੇ ਕਾਰੋਬਾਰੀ ਅੰਕਿਤ ਗੋਇਲ ਦੇ ਘਰ ਅੱਗੇ ਹਾਲ ਹੀ ਦੇ ਵਿੱਚ ਹੋਈ ਗੋਲੀਬਾਰੀ ਦੇ ਕੇਸ ਦੇ ਵਿੱਚ ਲੋੜੀਂਦੇ ਨੇ। ਦੋਹਾਂ ਨੂੰ ਦਿੱਲੀ ਤਰਨਜੋਤ ਸਿੰਘ ਨੇ ਭੇਜਿਆ ਸੀ, ਜੋ ਕਿ ਮੌਜੂਦਾ ਸਮੇਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਹੈ। ਦੋਹਾਂ ਸ਼ੂਟਰਾਂ ਨੂੰ ਦਿੱਲੀ ਦੇ ਵਿੱਚ ਉਸ ਵਿਅਕਤੀ ਦੇ ਕਤਲ ਲਈ ਭੇਜਿਆ ਗਿਆ ਸੀ, ਜਿਸ ਨੇ ਤਰਨਜੋਤ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਤਰਨਜੋਤ ਨੇ ਇਸ ਵਿਅਕਤੀ ਤੋਂ ਗਰੋਹ ਦੇ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਗੱਲ ਕਰਦੇ ਹਾਂ ਸ਼ਰਾਬ ਦੇ ਠੇਕੇਦਾਰਾਂ ਦੀ, ਕਿਉਂਕਿ ਡਿਫਾਲਟਰਾਂ ਦੀਆਂ ਮੌਜਾਂ ਨੇ। ਸ਼ਰਾਬ ਦੇ ਠੇਕੇਦਾਰਾਂ ਵੱਲ ਸਰਕਾਰ ਦਾ 300 ਕਰੋੜ ਰੁਪਏ ਦਾ ਬਕਾਇਆ ਖੜਾ ਹੈ। ਨਵੀਂ ਸਰਕਾਰ ਨੇ ਵੀ ਵਸੂਲੀ ਕਰਨ ਦੇ ਵਿੱਚ ਕੋਈ ਫੁਰਤੀ ਦਿਖਾਈ ਨਹੀਂ ਦਿੱਤੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸ਼ਰਾਬ ਕਾਰੋਬਾਰ ਦੇ ਡਿਫਾਲਟਰ ਠੇਕੇਦਾਰਾਂ ਵੱਲ ਖੜੇ ਕਰੋੜਾਂ ਰੁਪਏ ਦੇ ਬਕਾਏ ਉਗਰਾਉਣ ਦੇ ਵਿੱਚ ਕੋਈ ਫੁਰਤੀ ਨਹੀਂ ਦਿਖਾਈ। ਪਤਾ ਲੱਗਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਿਸ਼ਾਨੇ ਤੇ ਆਏ ਦੀਪ ਮਲਹੋਤਰਾ ਦੇ ਪਰਿਵਾਰ ਦੀ ਹਿੱਸੇਦਾਰੀ ਵਾਲੀ ਸਟਾਰ ਵਾਈਨ ਵੀ 5 ਸਾਲਾਂ ਤੋਂ ਡਿਫਾਲਟਰ ਹੈ। ਸਟਾਰ ਵਾਈਨ ਦੇ ਕੋਲ 2016-17 ਦੇ ਦੌਰਾਨ ਸੁਨਾਮ ਗਰੁੱਪ ਤਹਿਤ ਸ਼ਰਾਬ ਦਾ ਕਾਰੋਬਾਰ ਸੀ ਅਤੇ ਇਸ ਕੰਪਨੀ ਵੱਲ 16 ਕਰੋੜ ਰੁਪਏ ਦਾ ਬਕਾਇਆ ਖੜਾ ਹੈ। 2016-17 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਦੀਪ ਮਲਹੋਤਰਾ ਅਕਾਲੀ ਦਲ ਦਾ ਆਗੂ ਸੀ। ਦੀਪ ਮਲਹੋਤਰਾ ਦਾ ਮੁੰਡਾ ਗੌਰਵ ਮਲਹੋਤਰਾ ਇਸ ਕੰਪਨੀ ਦੇ ਵਿੱਚ ਹਿੱਸੇਦਾਰ ਹੈ। ਪਤਾ ਲੱਗਾ ਕਿ ਨਵੀਂ ਸਰਕਾਰ ਨੇ ਹਾਲੇ ਤੱਕ ਕਿਸੇ ਵੀ ਸ਼ਰਾਬ ਕੰਪਨੀ ਤੋਂ ਵਸੂਲੀ ਨਹੀਂ ਕੀਤੀ। ਕਈ ਸਾਲਾਂ ਤੋਂ ਸ਼ਰਾਬ ਦੇ ਠੇਕੇਦਾਰਾਂ ਵੱਲ ਕਰੀਬ 300 ਕਰੋੜ ਰੁਪਏ ਤੋਂ ਉੱਪਰ ਦੀ ਰਾਸ਼ੀ ਬਕਾਇਆ ਖੜੀ ਹੈ। ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਦੇ ਮੁਤਾਬਕ ਡੋਡਾ ਪਰਿਵਾਰ ਦੀ ਗਗਨ ਵਾਈਨ ਵੱਲ ਬਠਿੰਡਾ ਜ਼ਿਲ੍ਹੇ ਦੇ ਵਿੱਚ 23 ਕਰੋੜ ਤੋਂ ਵੱਧ ਰੁਪਏ ਖੜੇ ਨੇ। 23 ਕਰੋੜ 80 ਲੱਖ ਰੁਪਏ ਤੋਂ ਵੀ ਜ਼ਿਆਦਾ ਬਕਾਇਆ ਖੜਾ ਹੈ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨੇੜਲਾ ਸਾਥੀ ਵੀ ਇਸ ਮਾਮਲੇ ਦੇ ਵਿੱਚ ਕਰੋੜਾਂ ਰੁਪਏ ਦਾ ਡਿਫਾਲਟਰ ਹੈ, ਜਿਸ ਤੇ 2017 ਦੀਆਂ ਚੋਣਾਂ ਵੇਲੇ ਬਾਹਰਲੇ ਸੂਬਿਆਂ ਦੇ ਵਿੱਚੋਂ ਸ਼ਰਾਬ ਲਿਆਉਣ ਦੇ ਦੋਸ਼ ਹੇਠ ਕੇਸ ਵੀ ਦਰਜ ਹੋਇਆ ਸੀ। ਕੈਪਟਨ ਸਰਕਾਰ ਵੇਲੇ ਇਨ੍ਹਾਂ ਸ਼ਰਾਬ ਠੇਕੇਦਾਰਾਂ ਦੇ ਮਾਲ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਪਾ ਦਿੱਤੀ ਗਈ। ਇਨ੍ਹਾਂ ਠੇਕੇਦਾਰਾਂ ਦੇ ਖਿਲਾਫ ਪੰਜਾਬ ਲੈਂਡ ਰੈਵਨਿਊ ਐਕਟ 1887 ਦੇ ਤਹਿਤ ਕਾਰਵਾਈ ਸ਼ੁਰੂ ਹੋਈ ਹੈ, ਪਰ ਇਸ ਸੰਬੰਧੀ ਹਾਲੇ ਬਹੁਤੀ ਸਫਲਤਾ ਹੱਥ ਨਹੀਂ ਲੱਗੀ। ਸੂਤਰ ਦੱਸਦੇ ਨੇ ਕਿ ਜੇਕਰ ਸਰਕਾਰ ਸ਼ਰਾਬ ਦੇ ਠੇਕੇਦਾਰਾਂ ਤੋਂ ਇਹ ਬਕਾਇਆ ਹੀ ਵਸੂਲ ਲਵੇ ਤਾਂ ਕਿਸਾਨਾਂ ਦੀ ਮੂੰਗੀ ਤੇ ਮੱਕੀ ਦੀ ਐਮਐਸਪੀ ਤੇ ਖਰੀਦ ਵਾਲੇ ਜਿਹੜੇ ਬਕਾਏ ਖੜੇ ਆ ਉਤਾਰੇ ਜਾ ਸਕਦੇ ਆ। ਇਨਾਮੀ ਸ਼ਰਾਬ ਦੇ ਕਾਰੋਬਾਰੀ ਸਿੰਗਲਾ ਪਰਿਵਾਰ ਦੀ ਰਾਇਲ ਵਾਈਨ ਵੱਲ ਵੀ 21 ਕਰੋੜ 16 ਲੱਖ ਰੁਪਏ ਦਾ ਬਕਾਇਆ ਖੜਾ ਹੈ। ਸਿੰਗਲਾ ਪਰਿਵਾਰ ਦੇ ਕੋਲ 2016-17 ਦੇ ਵਿੱਚ ਸੰਗਰੂਰ ਗਰੁੱਪ ਦੇ ਠੇਕੇ ਸਨ। ਇਸੇ ਤਰ੍ਹਾਂ ਚੱਡਾ ਪਰਿਵਾਰ ਵੱਲ ਵੀ ਕਰੋੜਾਂ ਦੇ ਬਕਾਏ ਖੜੇ ਨੇ। ਸੂਤਰ ਆਖਦੇ ਨੇ ਕਿ ਵੱਡੇ ਘਰਾਣੇ ਹੋਣ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਹਨਾਂ ਨੂੰ ਹੱਥ ਪਾਉਣ ਤੋਂ ਗੁਰੇਜ਼ ਕਰ ਰਹੀ ਹੈ। ਉੱਪਰੋਂ ਇਸ ਵੇਲੇ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੇ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪਹਿਲਾਂ ਹੀ ਸੀਬੀਆਈ ਤੇ ਈਡੀ ਕਾਫੀ ਸਰਗਰਮ ਨੇ, ਜਿਸ ਵੱਲੋਂ ਪੰਜਾਬ ਦੇ ਵਿੱਚ ਛਾਪੇ ਵੀ ਮਾਰੇ ਜਾ ਚੁੱਕੇ ਨੇ। ਜੇਕਰ ਅੰਕੜਿਆਂ ਤੇ ਨਿਗਾਹ ਮਾਰੀਏ ਤਾਂ ਡਿਫਾਲਟਰਾਂ ਦੇ ਵਿੱਚ ਬਠਿੰਡਾ ਜ਼ਿਲ੍ਹੇ ਦਾ ਨਾਮ ਸਿਖਰ ਤੇ ਹੈ, ਜਿੱਥੋਂ ਦੇ ਠੇਕੇਦਾਰਾਂ ਵੱਲ 68 ਕਰੋੜ 5 ਲੱਖ ਰੁਪਏ ਬਕਾਇਆ ਖੜੇ ਨੇ, ਜਦਕਿ ਸੰਗਰੂਰ ਦੇ ਡਿਫਾਲਟਰ ਠੇਕੇਦਾਰਾਂ ਵੱਲ 39 ਕਰੋੜ 48 ਲੱਖ ਰੁਪਈਆ ਖੜਾ ਹੈ। ਮੋਗਾ ਦੇ ਵਿੱਚ 21 ਕਰੋੜ 82 ਲੱਖ ਰੁਪਈਆ ਖੜਾ ਹੈ। ਮਾਨਸਾ ਦੇ ਵਿੱਚ ਸਰਕਾਰ ਨੇ ਠੇਕੇਦਾਰਾਂ ਤੋਂ 15 ਕਰੋੜ 28 ਲੱਖ ਰੁਪਈਆ ਲੈਣਾ ਹੈ। ਇਸੇ ਤਰ੍ਹਾਂ ਬਰਨਾਲਾ ਦੇ ਵਿੱਚ 19 ਕਰੋੜ 33 ਲੱਖ ਤੇ ਮੁਕਤਸਰ ਦੇ ਵਿੱਚ
7 ਕਰੋੜ 49 ਲੱਖ ਰੁਪਏ ਦੇ ਬਕਾਏ ਖੜੇ ਨੇ। ਪਿਛਲੀਆਂ ਸਰਕਾਰਾਂ ਨੇ ਵੀ ਵਸੂਲੀ ਦੇ ਮਾਮਲੇ ਦੇ ਵਿੱਚ ਖਾਨਾ ਪੂਰਤੀ ਕੀਤੀ ਸੀ ਤੇ ਹੁਣ ਨਵੀਂ ਸਰਕਾਰ ਵੀ ਉਸੇ ਰਾਹ ਤੁਰ ਪਈ ਹੈ। ਸਰਕਾਰ ਨਰਮੀ ਵਰਤ ਰਹੀ ਹੈ, ਇਹਦੀਆਂ ਵੀ ਚਰਚਾਵਾਂ ਨੇ। ਦੀਪ ਮਲਹੋਤਰਾ ਦੀ ਜ਼ੀਰਾ ਵਿਚਲੀ ਸ਼ਰਾਬ ਫੈਕਟਰੀ ਅੱਗੇ ਕਰੀਬ 25 ਪਿੰਡਾਂ ਦੇ ਲੋਕ ਜੁਲਾਈ ਮਹੀਨੇ ਤੋਂ ਧਰਨੇ ਤੇ ਬੈਠੇ ਆ। ਹਾਈ ਕੋਰਟ ਦੇ ਵਿੱਚ ਦੀਪ ਮਲਹੋਤਰਾ ਨੇ ਕਿਹਾ ਕਿ ਧਰਨੇ ਕਰਕੇ ਕਰੀਬ 25 ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ। ਮੋਰਚਾ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਫੈਕਟਰੀ ਮਾਲਕ ਨੁਕਸਾਨ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਪਾਸੇ ਇਹ ਪਰਿਵਾਰ ਕਰੋੜਾਂ ਰੁਪਏ ਦਾ ਡਿਫਾਲਟਰ ਹੈ। ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਪਰਿਵਾਰ ਦੇ ਨਾਲ ਨਰਮੀ ਦੇ ਨਾਲ ਪੇਸ਼ ਆ ਰਹੀ ਹੈ। ਦੂਜੇ ਪਾਸੇ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਕਿ ਸ਼ਰਾਬ ਦੇ ਕਾਰੋਬਾਰੀ ਪਿਛਲੀਆਂ ਸਰਕਾਰਾਂ ਸਮੇਂ ਡਿਫਾਲਟਰ ਹੋਏ ਨੇ ਅਤੇ ਇਹਨਾਂ ਦੇ ਖਿਲਾਫ ਸਰਕਾਰ ਨੇ ਹੁਣ ਸਖਤੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਬਕਾਏ ਵਸੂਲੇ ਜਾ ਸਕਣ। ਉਹਨਾਂ ਨੇ ਕਿਹਾ ਕਿ ਹਰੇਕ ਡਿਫਾਲਟਰ ਤੋਂ ਸਖਤੀ ਦੇ ਨਾਲ ਵਸੂਲੀ ਕੀਤੀ ਜਾਵੇਗੀ ਅਤੇ ਇਹਨਾਂ ਡਿਫਾਲਟਰਾਂ ਦੀਆਂ ਅਟੈਚ ਜ਼ਮੀਨਾਂ ਦੀ ਨਿਲਾਮੀ ਕਰਕੇ ਪੈਸੇ ਦੀ ਭਰਪਾਈ ਕੀਤੀ ਜਾਵੇਗੀ। ਅਸੀਂ ਕਿਸੇ ਨਾਲ ਕੋਈ ਢਿੱਲ ਨਹੀਂ ਵਰਤਾਂਗੇ। ਇੱਕ ਤਾਂ ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰਾਂ ਤੇ ਮੋਦੀ ਦੇ ਵਿੱਚ ਕੋਈ ਫਰਕ ਨਹੀਂ। ਮੋਦੀ ਸਾਹਿਬ ਵੀ 1962 63 65 ਦੀਆਂ ਗੱਲਾਂ ਚੱਕ ਕੇ ਜਵਾਹਰ ਲਾਲ ਨਹਿਰੂ ਨੂੰ ਲਿਆਂਦਾ ਵਿੱਚ, ਇੰਦਰਾ ਗਾਂਧੀ ਨੂੰ। ਉਹ ਜੇ ਭਾਈ ਉਹਨਾਂ ਨੇ ਮਾੜੇ ਕੰਮ ਕੀਤੇ, ਜੇ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ, ਜੇ ਉਹਨਾਂ ਨੇ ਲੋਕਾਂ ਦੇ ਮੁਕੱਦਸ ਸਥਾਨਾਂ ਤੇ ਚੜ੍ਹਾਈਆਂ ਕੀਤੀਆਂ, ਉਹਨਾਂ ਦੇ ਫਿਰ ਸੋਧੇ ਵੀ ਲੱਗੇ। ਉਹਨਾਂ ਨੇ ਆਪਣੇ ਕੰਮ ਦਾ ਜੋ ਸੀ ਉਹਨਾਂ ਨੂੰ ਉਹੋ ਜਿਹਾ ਜਵਾਬ ਮਿਲ ਗਿਆ। ਕੌਮ ਨੇ ਜਵਾਬ ਦੇ ਦਿੱਤਾ, ਲੋਕਾਂ ਨੇ ਜਵਾਬ ਦੇ ਦਿੱਤਾ, ਵੋਟਰਾਂ ਨੇ ਜਵਾਬ ਦੇ ਦਿੱਤਾ। ਗਾਂਧੀ ਪਰਿਵਾਰ ਦੀ ਅੱਜ ਹਾਲਤ ਕੀ ਹੈ ਆਪਾਂ ਵੇਖਦੇ ਹਾਂ ਸਾਰੇ। ਸੋ ਹੁਣ ਇਹਨਾਂ ਨੇ ਵੀ ਇਹੀ ਰੱਟ ਫੜ ਲਈ ਹੈ ਕਿ ਜੀ ਪੁਰਾਣੇ ਨੇ ਆਹ ਕੀਤਾ। ਉਹ ਭਾਈ ਜੇ ਪੁਰਾਣੇ ਮਾੜੇ ਸੀ ਤਾਂ ਹੀ ਤਾਂ ਤੁਹਾਨੂੰ 92 ਸੀਟਾਂ ਜਿਤਾਈਆਂ ਲੋਕਾਂ ਨੇ, ਪੰਜਾਬ ਦਿਆਂ ਨੇ। ਜੇ ਹੁਣ ਤੁਸੀਂ ਵੀ ਉਹੀ ਤੋਤਾ ਰਟਣ ਲਾਉਣੀ ਹੈ ਵੀ ਫਲਾਨਾ ਵੀ ਐਂ ਕਰਦਾ ਸੀ, ਧਿਉਂਕਾ ਵੀ ਐਂ ਕਰਦਾ ਸੀ, ਉਹ ਵੀ ਐਂ ਕਰ ਗਿਆ ਤੇ ਆ ਵੀ ਐਂ ਕਰ ਗਿਆ, ਤੇ ਇਹਦਾ ਮਤਲਬ ਇਹ ਹੈ ਵੀ ਤੁਹਾਡੇ 'ਚ ਕੋਈ ਯੋਗਤਾ ਨਹੀਂ ਸੀ, ਉਹ ਮਾੜੇ ਸੀ ਇਸ ਕਰਕੇ ਲੋਕਾਂ ਨੇ ਤੁਹਾਨੂੰ ਮੌਕਾ ਦੇ ਦਿੱਤਾ। ਫਿਰ ਜੇ ਏਦਾਂ ਹੀ ਬਹਾਨੇ ਹੀ ਮਾਰਨੇ ਸੀ, ਫਿਰ ਬਦਲਾਅ ਦਾ ਨਾਅਰਾ ਕਾਹਤੋਂ ਦਿੱਤਾ? ਫਿਰ ਤੁਸੀਂ ਕਹੋ ਭਾਈ ਜਿਵੇਂ ਉਹ ਕਰੀ ਜਾਂਦੇ ਅਸੀਂ ਮਾੜਾ ਜਿਹਾ ਚੰਗਾ ਕਰ ਦਾਂਗੇ, ਸਾਨੂੰ ਚੁਣ ਕੇ ਵੇਖ ਲਓ। ਸੋ ਇਹ ਚੀਮਾ ਸਾਹਿਬ ਹੋਣੀ ਜਾਂ ਜਿੰਨੇ ਵੀ ਇਹਨਾਂ ਦੇ ਮੰਤਰੀ ਸੰਤਰੀ ਹੈ ਜਿਹੜੇ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਆ, ਉਹ ਮੋਦੀ ਦੇ ਪੈਰ 'ਚ ਪੈਰ ਹੀ ਰੱਖਦੇ ਆ, ਕੋਈ ਬਹੁਤਾ ਫਰਕ ਨਹੀਂ ਹੈ। ਤੁਹਾਡੇ ਕੋਲੇ ਪੰਜਾਬ ਦੇ ਲੋਕਾਂ ਨੇ ਕੁੰਜੀ ਫੜਾਈ ਹੈ, ਚਾਬੀ ਫੜਾਈ ਹੈ। ਤੁਹਾਨੂੰ ਤੁਹਾਡੀ ਆਵਾਜ਼ ਨਹੀਂ ਕੋਈ ਝਾਕ ਸਕਦਾ। ਉਹੀ ਜੋ ਪੁਰਾਣਿਆਂ ਨੂੰ ਭੱਤੇ, ਤਨਖਾਹਾਂ, ਡਰਾਈਵਰ, ਪੁਲਿਸ, ਸਿਕਿਉਰਿਟੀ, ਰਿਹਾਇਸ਼ਾਂ ਜੋ ਉਹਨਾਂ ਨੂੰ ਮਿਲਦਾ ਰਿਹਾ, ਤੁਹਾਨੂੰ ਵੀ ਮਿਲ ਰਿਹਾ। ਤੁਹਾਨੂੰ ਕੋਈ ਘੱਟ ਨਹੀਂ ਦੇ ਰਹੇ ਲੋਕ। ਤਨਖਾਹਾਂ ਸਭ ਕੁਛ ਉਹੀ ਹੈ। ਤੁਹਾਡੇ ਕੋਲੇ ਬਹੁਤ ਵੱਡਾ ਮੌਕਾ ਹੈ ਪੰਜਾਬ ਨੂੰ ਕਰਜ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦਾ, ਪੰਜਾਬ ਨੂੰ ਇਸ ਨਿਰਾਸ਼ਤਾ ਦੇ ਆਲਮ ਦੇ ਵਿੱਚੋਂ ਕੱਢਣ ਦਾ। ਹੁਣ ਜੇ ਤੁਸੀਂ ਬਹਾਨੇਬਾਜ਼ੀਆਂ ਕਰਨੀਆਂ, ਠੀਕ ਹੈ, ਅਸੀਂ ਤਾਂ ਇੱਥੇ ਬੈਠੇ ਕੁਛ ਨਹੀਂ ਕਰ ਸਕਦੇ, ਪਰ ਵੋਟਰਾਂ ਦੇ ਹੱਥ ਦੇ ਵਿੱਚ ਬਹੁਤ ਕੁਛ ਹੈ। ਇਹ ਗੱਲ ਯਾਦ ਰੱਖਿਓ। ਤੁਹਾਨੂੰ ਤੁਸੀਂ ਆਪ ਹੀ, ਇਹ ਤੁਹਾਡਾ ਹੀ ਨਾਅਰਾ ਹੈ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ, ਲੀਡਰ ਵੱਡੇ ਨਹੀਂ ਹੁੰਦੇ। ਸੋ ਕੁਰਸੀਆਂ ਤੇ ਬਹਿ ਕੇ ਬਹਾਨੇ ਮਾਰਨ ਵਾਲੇ ਕਦੇ ਲੀਡਰ ਨਹੀਂ ਬਣ ਸਕਦੇ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਿੱਧੂ ਮੂਸੇਵਾਲਾ ਜਿਹੜਾ ਕਤਲ ਮਾਮਲਾ ਹੈ, ਉਹਨੂੰ ਅੰਜਾਮ ਦੇ ਲਈ ਜਿਹੜੇ ਹਥਿਆਰ ਵਰਤੇ ਗਏ ਹੈ, ਉਹ ਮੁੱਖ ਸਾਜ਼ਿਸ਼ ਘਾੜੇ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਕਹਿਣ ਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਨੇ ਲੁਧਿਆਣੇ ਤੋਂ ਸਪਲਾਈ ਕਰਵਾਏ ਸਨ। ਇਹ ਖਬਰਾਂ ਦੇ ਵਿੱਚ ਦਾਅਵੇ ਕੀਤੇ ਜਾ ਰਹੇ ਹੈ। ਗੈਂਗਸਟਰ ਜੱਗੂ ਨੇ ਲੁਧਿਆਣਾ ਪੁਲਿਸ ਦੇ ਕੋਲ ਪੁੱਛ ਪੜਤਾਲ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਹਥਿਆਰ ਆਪਣੇ ਨਜ਼ਦੀਕੀ ਸਾਥੀ ਸੰਦੀਪ ਕਾਲੋਂ ਤੇ ਬਲਦੇਵ ਚੌਧਰੀ ਰਾਹੀਂ ਸਪਲਾਈ ਕਰਵਾਏ ਸਨ। ਗੈਂਗਸਟਰ ਮਣੀ ਰਈਆ ਤੇ ਸੰਦੀਪ ਤੂਫਾਨ ਵੀ ਬਠਿੰਡਾ ਪਹੁੰਚਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਸੀ। ਜੱਗੂ ਭਗਵਾਨਪੁਰੀਏ ਤੋਂ ਕਮਿਸ਼ਨਰੇਟ ਪੁਲਿਸ ਦੇ ਨਾਲ AGTF ਦੇ ਅਧਿਕਾਰੀ ਵੀ ਪੁੱਛ ਪੜਤਾਲ ਕਰ ਰਹੇ ਨੇ। ਉਹਨਾਂ ਨੇ ਮੰਨਿਆ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵਰਤੇ ਗਏ ਹਥਿਆਰ ਲੁਧਿਆਣਾ ਤੋਂ ਸਪਲਾਈ ਕੀਤੇ ਸਨ। ਸੂਤਰਾਂ ਦਾ ਦੱਸਣਾ ਹੈ ਕਿ ਪੁਲਿਸ ਹੁਣ ਮੁੜ ਪੁੱਛ ਪੜਤਾਲ ਦੇ ਲਈ ਬਲਦੇਵ ਚੌਧਰੀ, ਸੰਦੀਪ ਕਾਲੋਂ ਅਤੇ ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਕਮਿਸ਼ਨਰੇਟ ਪੁਲਿਸ ਨੇ ਹਥਿਆਰ ਸਪਲਾਈ ਮਾਮਲੇ ਦੇ ਵਿੱਚ 2 ਦਿਨ ਪਹਿਲਾਂ ਹੀ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਸੀ। ਉਸ ਤੋਂ ਖਰੜ ਸਥਿਤ AGTF ਦੇ ਸੈਂਟਰ ਦੇ ਵਿੱਚ ਪੁੱਛ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਸਿੱਧੂ ਮੂਸੇਵਾਲਾ ਕਤਲकांड ਦੇ ਸਾਜ਼ਿਸ਼ ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖਰੜ AGTF ਦੇ ਸੈਂਟਰ ਤੋਂ ਲੁਧਿਆਣਾ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਸਖਤ ਸੁਰੱਖਿਆ ਹੇਠ ਲਿਆਂਦਾ ਗਿਆ ਸੀ। ਜਲੰਧਰ ਤੇ ਮੋਗਾ ਦੀ ਪੁਲਿਸ ਵੀ ਉਸ ਦਾ ਰਿਮਾਂਡ ਲੈਣ ਦੇ ਲਈ ਅਦਾਲਤ ਦੇ ਵਿੱਚ ਮੌਜੂਦ ਸੀ। ਅਦਾਲਤ ਨੇ ਲਾਰੈਂਸ ਨੂੰ ਮੋਗਾ ਪੁਲਿਸ ਦੇ ਕੋਲ ਰਿਮਾਂਡ ਤੇ ਭੇਜ ਦਿੱਤਾ ਹੈ। ਉਧਰ ਦੂਜੇ ਮਾਮਲੇ ਦੇ ਵਿੱਚ ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ CIA ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ਤੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੇ ਕੋਲੋਂ ਸਿੱਟ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਕਈ ਉੱਚ ਅਧਿਕਾਰੀਆਂ ਦੀ ਸ਼ਾਮਤ ਆਉਣ ਦੀ ਸੰਭਾਵਨਾ ਦਾ ਅੱਜ ਭੋਗ ਪੈ ਗਿਆ।
ਉਧਰ ਦੀਪਕ ਟੀਨੂ ਨੂੰ ਭਜਾਉਣ ਦੇ ਵਿੱਚ ਮਦਦ ਕਰਨ ਵਾਲੇ 3 ਜਣਿਆਂ ਨੂੰ ਮਾਨਸਾ ਦੀ ਅਦਾਲਤ ਵੱਲੋਂ 19 ਅਕਤੂਬਰ ਤੱਕ 7 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਦੁਪਹਿਰ ਸਮੇਂ ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ, ਰਾਜਵੀਰ ਸਿੰਘ ਤੇ ਰਜਿੰਦਰ ਸਿੰਘ ਦਾ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਸੀ। ਡਾਕਟਰੀ ਮੁਆਇਨੇ ਅਤੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਦੌਰਾਨ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੇ ਚਿਹਰੇ ਤੇ ਮੁਸਕਰਾਹਟ ਅਤੇ ਰੌਣਕ ਠੀਕ ਉਸੇ ਤਰ੍ਹਾਂ ਸੀ ਜਿਵੇਂ ਉਹ ਪਹਿਲੀਆਂ ਵੀਡੀਓ ਦੇ ਵਿੱਚ ਦਿਖਾਈ ਦਿੱਤਾ ਸੀ। ਦੀਪਕ ਟੀਨੂ ਨੇ ਪ੍ਰਿਤਪਾਲ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋਣ ਦੇ ਲਈ 2 ਮੋਡਿਊਲ ਵਰਤੇ ਸਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ੀਰਕਪੁਰ ਵਾਲੀ ਲੜਕੀ ਨੂੰ ਮੇਕਅਪ ਦੀ ਮਾਰ ਹੋਣ ਕਰਕੇ ਹੀ ਉਸ ਨੂੰ ਦੀਪਕ ਟੀਨੂ ਦੇ ਚਿਹਰੇ ਦਾ ਹਾਵ ਭਾਵ ਬਦਲਣ ਦੇ ਲਈ ਲੁਧਿਆਣਾ ਤੋਂ ਫੜੇ 3 ਜਣਿਆਂ ਦੇ ਰਾਹੀਂ ਮਾਨਸਾ ਬੁਲਾਇਆ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਸੈੱਟ ਇਸ ਗੱਲ ਦਾ ਪਤਾ ਨਹੀਂ ਲਾ ਸਕੀ, ਨਾ ਪੁਲਿਸ, ਕਿ ਪ੍ਰਿਤਪਾਲ ਨੇ ਗੈਂਗਸਟਰ ਨੂੰ ਆਪਣੇ ਘਰ ਲਿਜਾ ਕੇ ਉੱਥੋਂ ਭਜਾਇਆ ਜਾਂ ਕਿਤੋਂ ਹੋਰ ਜਤਿੰਦਰ ਕੌਰ ਦੇ ਨਾਲ ਮਿਲਾ ਕੇ ਉੱਥੋਂ ਭਜਾਇਆ ਗਿਆ। ਭਾਵੇਂ ਦੱਸਿਆ ਜਾ ਰਿਹਾ ਕਿ ਟੀਨੂ ਅਤੇ ਉਸ ਦੀ ਪ੍ਰੇਮਿਕਾ ਪ੍ਰਿਤਪਾਲ ਦੀ ਸਰਕਾਰੀ ਕੋਠੀ ਦੇ ਵਿੱਚ ਮਿਲਦੇ ਸਨ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ 3 ਜਣਿਆਂ ਦਾ 19 ਅਕਤੂਬਰ ਤੱਕ ਦਾ ਰਿਮਾਂਡ ਮਿਲਿਆ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਦੀਪਕ ਟੀਨੂ ਨੂੰ ਪ੍ਰਿਤਪਾਲ ਸਿੰਘ ਦੀ ਗ੍ਰਿਫਤ ਦੇ ਵਿੱਚੋਂ ਭਜਾਉਣ ਦੇ ਵਿੱਚ ਮਦਦ ਕੀਤੀ ਸੀ। ਟੀਨੂ ਦੇ ਇਸ ਵੇਲੇ ਰਾਜਸਥਾਨ ਦੱਸਿਆ ਜਾ ਰਿਹਾ ਕਿ ਫਰਾਰ ਹੋਣ ਤੋਂ ਬਾਅਦ ਰਾਜਸਥਾਨ ਪਹੁੰਚੇ ਤੇ ਉੱਥੋਂ ਮੁੰਬਈ ਦੇ ਰਸਤੇ ਮਾਰੀਸ਼ਸ ਉੱਪੜ ਗਿਆ। ਹੁਣ ਉਸ ਦੇ ਦੱਖਣੀ ਅਫਰੀਕਾ ਦੇ ਵਿੱਚ ਜਾਣ ਦੇ ਚਰਚੇ ਨੇ। ਹਾਲਾਂਕਿ ਇਸ ਸੰਬੰਧੀ ਪੰਜਾਬ ਪੁਲਿਸ ਤੇ ਸਿੱਟ ਦੇ ਕਿਸੇ ਮੈਂਬਰ ਨੇ ਪੁਸ਼ਟੀ ਨਹੀਂ ਕੀਤੀ। ਦੱਸਿਆ ਤਾਂ ਇਹ ਵੀ ਜਾ ਰਿਹਾ ਕਿ ਟੀਨੂ ਫਰਜ਼ੀ ਪਾਸਪੋਰਟ ਦੇ ਰਾਹੀਂ ਦੱਖਣੀ ਅਫਰੀਕਾ ਦੇ ਵਿੱਚ ਦਾਖਲ ਹੋਇਆ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਭਰਾ ਤੇ ਭਤੀਜਾ ਵੀ ਫਰਜ਼ੀ ਪਾਸਪੋਰਟ ਦੇ ਸਹਾਰੇ ਵਿਦੇਸ਼ ਭੱਜ ਚੁੱਕੇ ਨੇ। ਟੀਨੂ ਦਾ ਲੁਧਿਆਣਾ ਦੇ ਵਿੱਚ ਬਹੁਤ ਵੱਡਾ ਨੈਟਵਰਕ ਹੈ। ਜਾਣਕਾਰੀ ਦੇ ਮੁਤਾਬਕ ਟੀਨੂ ਵਿਦੇਸ਼ ਭੱਜਣ ਦੇ ਲਈ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਸੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਨਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। Thank you.